ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 18 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਬਾਦਲ ਧੜੇ ਤੋਂ। ਕਹਿੰਦੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਦੁੱਧ ਵੀ ਦਿੱਤਾ ਤੇ ਉਹ ਵੀ ਮਿੰਗਣਾ ਘੋਲ ਕੇ। ਹੁਣ ਬਾਦਲ ਧੜਾ ਕਹਿੰਦੇ ਸਮਝੌਤਿਆਂ ਦੀਆਂ ਗੱਲਾਂ ਕਰਨ ਲੱਗਿਆ। ਪ੍ਰਵੀਨ ਜੀ, ਜਿਹੜੀ ਵੀ ਗੱਲ ਮੰਨਣੀ ਹੁੰਦੀ ਹੈ ਉਹ ਲਟਕਾ ਕੇ ਮੰਨਣ ਲਈ ਤਿਆਰ ਵੀ ਹੋ ਜਾਂਦੇ ਨੇ, ਪਰ ਜਦ ਤੱਕ ਦੇਰ ਹੋ ਚੁੱਕੀ ਹੁੰਦੀ ਹੈ। ਤੁਸੀਂ ਗੌਰ ਕਰੋ ਕਿ ਜਦੋਂ ਇਹ ਮਾਮਲਾ ਸ਼ੁਰੂ ਹੋਇਆ ਸੀਗਾ ਅਕਾਲ ਤਖਤ ਸਾਹਿਬ ਤੇ, ਤਦ ਅਸਤੀਫਿਆਂ ਵਾਲਾ ਮਸਲਾ ਆਇਆ, ਉਹ ਮਸਾਂ ਰੋ ਕੇ ਅਸਤੀਫਾ ਦਿੱਤਾ ਹੈ ਨਾ ਜੀ। ਫਿਰ ਇਹ ਭਰਤੀ ਪ੍ਰਕਿਰਿਆ ਵਾਲੇ ਮਸਲੇ ਤੇ, 5 ਮੈਂਬਰੀ ਕਮੇਟੀ ਵਾਲੇ ਮਸਲੇ ਤੇ, ਫਿਰ ਉਹ ਧਾਮੀ ਹੋਰਾਂ ਦਾ ਬਾਹਰ ਹੋਣਾ। ਸੋ ਕੋਈ ਵੀ ਗੱਲ ਸਮੇਂ ਸਿਰ ਨਹੀਂ ਹੋਣ ਦਿੱਤੀ ਗਈ, ਜਿਹਦਾ ਨਤੀਜਾ ਹੁਣ ਬਾਦਲ ਧਿਰ ਵੀ ਭੋਗ ਰਿਹਾ। ਜੇਕਰ 2 ਦਸੰਬਰ ਵਾਲੇ ਫੈਸਲੇ ਹੂਬਹੂ ਮੰਨੇ ਹੁੰਦੇ ਸ਼ਾਇਦ ਸਥਿਤੀ ਹੋਰ ਹੁੰਦੀ, ਪਰ ਜਿਹੜੇ ਸਵਾਲ ਤੁਸੀਂ ਕਰ ਰਹੇ ਹੋ ਉਹ ਬਿਲਕੁਲ ਦਰੁਸਤ ਹੈ ਕਿ ਹੁਣ ਉਹੀ ਗੱਲਾਂ, ਜਿਹੜੀਆਂ ਗੱਲਾਂ ਤੋਂ ਮੁੱਖ ਮੋੜਿਆ ਸੀ, ਜਿਨ੍ਹਾਂ ਨੂੰ ਭੰਡਿਆ ਸੀ, ਅੱਜ ਉਹਨਾਂ ਵੱਲ ਨੂੰ ਗੱਲ ਤੁਰ ਪਈ ਹੈ। ਧਾਮੀ ਹੋਰਾਂ ਨੂੰ ਵਾਪਸ ਲਿਆਉਣ ਪਿੱਛੇ ਵੀ ਕੁਝ ਕੀ ਇਹੀ ਵਰਤਾਰਾ ਜੀ ਕਿ ਧਾਮੀ ਸਾਹਿਬ ਵਾਪਸ ਆਓ ਤੇ ਗੱਲ ਨੇੜੇ ਲਾਓ, ਕਿੱਥੋਂ ਤਾਂ 2 ਹੀ ਤਰ੍ਹਾਂ ਕਹਿਣੀਆਂ ਕਿ ਆ ਜਾਓ ਜੀ। ਫਿਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਤੋਂ ਉਹ ਕੰਮ ਕਰਾਉਣਾ ਜਿਹੜਾ ਕੰਮ ਜੱਦਰ ਗਿਆਨੀ ਹਰਪ੍ਰੀਤ ਸਿੰਘ ਕਰਨਾ ਚਾਹੁੰਦੇ ਸੀ, ਜਿਹੜਾ ਕੰਮ ਗਿਆਨੀ ਰਘਵੀਰ ਸਿੰਘ ਕਰਨਾ ਚਾਹੁੰਦੇ ਸੀ, ਉਹ ਕੰਮ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਹੀ ਜੇ ਕਰਾਉਣਾ, ਫਿਰ ਉਹਨਾਂ ਤੋਂ ਹੀ ਕਰਾ ਲੈਣਾ ਸੀ। ਫਿਰ ਇਹ ਬਦਨਾਮੀ ਕਾਹਨੂੰ ਖੱਟਣੀ ਸੀ ਕਿ ਜੱਦਰ ਹਟਾਏ ਵੀ ਉਹਨਾਂ ਦੇ ਉੱਤੇ ਸਵਾਲ ਖੜਾ ਕਰਕੇ ਜੀ ਕਿ ਇਹ ਤਾਂ ਸਮਰੱਥ ਨਹੀਂ ਗਏ ਜੀ, ਇਹ ਤਾਂ ਕਾਰਜ ਨਹੀਂ ਕਰਨ ਜੋਗੇ ਜੀ, ਇਹ ਤਾਂ ਬਿਨਾਂ ਦੱਸੇ ਚਲੇ ਜਾਂਦੇ ਨੇ ਜੀ। ਮਤਲਬ ਜੇ ਬੰਦਾ ਸਮਰੱਥ ਨਹੀਂ ਗਾ ਤੇ ਤੁਸੀਂ ਫਿਰ ਉਸ ਬੰਦੇ ਨੂੰ ਸ਼੍ਰੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਕਿਉਂ ਲਾਇਆ ਵਾ? ਸਹੀ ਬਿਲਕੁਲ ਜੀ। ਕਿਹੋ ਜਿਹੇ ਦੋਸ਼ ਲਾ ਕੇ ਉਹਨੂੰ ਤੋਰਿਆ। ਸੋ ਹੁਣ ਜਿਹੜੇ ਕੰਮਾਂ ਦੀ ਚਾਰਜ ਹੋਈ ਉਹ ਕਰ ਰਹੇ ਸੀ ਕਿ ਭਾਈ 7 ਮੈਂਬਰੀ ਕਮੇਟੀ ਦੇ ਰਾਹੀਂ ਕਰ ਲਓ, ਜਾਂ ਕੱਲ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ 5 ਮੈਂਬਰਾਂ ਨੂੰ ਚਾਹ ਤੇ ਸੱਦਿਆ। ਠੀਕ ਹੈ ਜੀ। ਕੱਲੇ ਨੂੰ ਵੱਖਰੀ ਉਹਦੇ ਨਾਮ ਦੀ ਚਿੱਠੀ ਪਾਈ, ਐ ਵੀ ਨਹੀਂ ਕਿਹਾ ਕਿ ਮੈਂ 5 ਮੈਂਬਰੀ ਕਮੇਟੀ ਨੂੰ ਸੱਦਾ ਦੇਣਾ। ਕੱਲੇ ਨੂੰ ਅਚੇਤ ਚਿੱਠੀ ਪਾਈ ਤਾਂ ਕਿ ਹਰੇਕ ਨੂੰ ਲੱਗੇ ਕਿ ਮੈਨੂੰ ਨਿੱਜੀ ਸੱਦਾ ਜੱਦਾਰ ਜੀ ਨੇ ਦਿੱਤਾ ਤੇ ਉਹ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਦਾ ਜਿਹੜਾ ਦਫ਼ਤਰ ਹੈ ਉੱਥੇ ਬੈਠ ਕੇ ਉਹਨਾਂ ਨਾਲ ਚਾਹ ਦੀ ਪਿਆਲੀ ਸਾਂਝੀ ਕੀਤੀ ਤੇ ਉੱਥੇ ਗੱਲ ਇਹੀ ਤੋਰੀ ਉਹਨਾਂ ਨੇ ਵੀ ਕਿ ਆਪਾਂ ਨੂੰ ਏਕੇ ਦੇ ਰੂਪ ਚ ਅੱਗੇ ਵਧਣਾ ਚਾਹੀਦਾ, ਮਿਲ ਕੇ ਕੰਮ ਕਰਨਾ ਚਾਹੀਦਾ, ਕੌਮ ਦੀ ਚੜ੍ਹਦੀ ਕਲਾ ਲਈ, ਪੰਥ ਲਈ। ਸ਼੍ਰੋਮਣੀ ਅਕਾਲੀ ਦਲ ਆਪਣਾ ਇੱਕ ਹੈ, ਉਹ ਸਾਂਝਾ। ਸੋ ਇਸ ਤਰ੍ਹਾਂ ਦੇ ਸਵਾਲ ਮੈਂ ਕਹਿੰਦਾ ਇਹ ਉਹਨਾਂ ਦੇ ਨਿੱਜੀ ਵਿਦਵਤਾ ਚੋਂ ਜਾਂ ਇਸ ਜਿਹੜੀ ਉਹਨਾਂ ਨੂੰ ਸੇਵਾ ਮਿਲੀ ਹੈ ਉਸ ਅਹੁਦੇ ਦੇ ਹਵਾਲੇ ਨਾਲ ਇਹ ਉਸ ਵਿਚਾਰਧਾਰਾ ਚੋਂ ਵੀ ਆਏ ਹੋਣ। ਪਰ ਪਹਿਲੀ ਗੱਲ ਇਹੀ ਜਾਂਦੀ ਹੈ ਕਿ ਇਹਦੇ ਪਿੱਛੇ ਕੀ ਡਿਜ਼ਾਈਨ ਹੁਣ ਅਕਾਲੀ ਦਲ ਬਾਦਲ ਧਿਰ ਦਾ ਸਹੀ ਹੈ ਜੀ, ਉਹਨਾਂ ਦੇ ਡਿਜ਼ਾਈਨ ਅਨੁਸਾਰ ਇਹ ਗੱਲ ਹੋ ਰਹੀ ਹੈ। ਜੇ ਇਹੀ ਕੁਝ ਕਰਨਾ ਸੀ ਫਿਰ ਇਹ ਤਾਂ 2 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਰਘਵੀਰ ਸਿੰਘ ਨੇ ਕਿਹਾ ਸੀਗਾ ਕਿ ਭਾਈ ਦਾਗੀ ਤੇ ਬਾਗੀ ਆਪਣੇ ਆਪਣੇ ਚੁੱਲ੍ਹੇ ਸਮੇਟੋ ਤੇ ਇਕੱਠੇ ਹੋ ਜਾ। ਸਹੀ ਗੱਲ ਹੈ। ਫਿਰ ਉਹੀ ਮੰਨ ਲੈਂਦੇ। ਫਿਰ ਇੰਨਾ ਕੁਛ ਕਰਕੇ ਫਿਰ ਸਵਾਲ ਹਾਂ ਇਹ ਚੰਗੀ ਪਹਿਲ ਕਦਮੀ ਹੋ ਸਕਦੀ ਹੈ ਅਜੇ ਵੀ। ਫਿਰ ਉਹ ਪਹਿਲ ਕਦਮੀ ਗੱਲ ਇੱਥੇ ਤੱਕ ਜਾ ਕੇ ਨਹੀਂ ਰੁਕਣੀ ਕਿ ਜੀ ਇਕੱਠੇ ਹੋ ਜੀ। ਬਲਵਿੰਦਰ ਸਿੰਘ ਭੁੰਦੜ ਪ੍ਰੈਸ ਕਾਨਫਰੰਸ ਥੋੜਾ ਜਿਹਾ ਇਸ਼ਾਰਾ ਕਰਦੇ ਨੇ ਕਿ ਜੀ ਸਾਤੋਂ ਆ ਕੇ ਲੜਨ ਪਰਚੀਆਂ, ਮਿਲ ਕੇ ਚੱਲਦੇ ਆ ਜੀ, ਮਿਲ ਕੇ ਕਰ ਲੈਣੇ ਜੀ, ਇਕੱਠੇ ਚ ਭਲਾ ਜੀ ਕੀ ਕਰਨਾ ਜੀ, ਅੱਡੋ ਅੱਡ ਹੋ ਕੇ। ਪਹਿਲਾਂ ਵੀ ਕਈ ਵਾਰ ਹੁੰਦੇ ਰਹੇ ਜੀ ਅੱਡ, ਫਿਰ ਇਕੱਠੇ ਹੁੰਦੇ ਰਹੇ। ਤੇ ਇੱਧਰ ਧਾਮੀ ਹੋਰੀ ਜਿਹੜੇ ਸਾਂਝੇ ਮੰਨੇ ਜਾਣ ਲੱਗ ਪਏ ਸੀਗੇ ਕਿ ਜੀ ਜਿਹੜੇ ਉਹਨਾਂ ਦੇ ਨਾਲ ਨਹੀਂ ਹੈਗੇ ਉਹ ਵੀ ਕਹਿੰਦੇ ਨੇ ਕਿ ਵਾਪਸ ਲਿਆਓ ਜੀ ਧਾਮੀ ਹੋਰਾਂ ਨੂੰ।
ਹੈ ਨਾ, ਉਹ ਤੋਂ ਬਾਦਲ ਧਿਰ ਨੂੰ ਆਸ ਜਾਗੀ ਜੀ। ਕੱਲ ਜਿਹੜਾ ਇਕੱਠ ਹੋ ਰਿਹਾ ਸੀ ਉਹ ਤੋਂ ਡਰ ਜਾਗਿਆ ਜੀ। ਸੋ ਜੋ ਵੀ ਸੀਗਾ, ਪਰ ਏਕੇ ਦੀ ਗੱਲ ਤੁਰੀ ਹੈ ਜੀ ਜੀ। ਔਰ ਇਹ ਮੈਂ ਇਹਨੂੰ ਹਲੇ ਵੀ ਸ਼ੁਭ ਸੰਕੇਤ ਮੰਨਦਾ ਕਿ ਚੰਗੀ ਗੱਲ ਹੈ ਜੇ ਏਕਾ ਹੋ ਜਾਵੇ, ਦੇਰ ਨਾਲ ਹੀ ਸਹੀ ਪਰ ਦਰੁਸਤ ਹੋ ਜਾਵੇ। ਹਾਂ, ਜਦੋਂ ਫਿਰ ਏਕਾ ਹੁੰਦਾ ਹੈ ਤਦ ਸਾਰਾ ਕੁਝ ਭੰਨ ਕੇ ਦੁਬਾਰਾ ਬਣਦਾ ਹੈ। ਸਹੀ ਹੈ, ਬਿਲਕੁਲ ਸਹੀ, ਬਿਲਕੁਲ। ਉਹ ਇਹ ਨਹੀਂ ਹੁੰਦਾ ਕਿ ਮੈਂ ਪ੍ਰਧਾਨ ਹਾਂ, ਮੈਂ ਪ੍ਰਧਾਨ ਰਹੂੰਗਾ, ਬਾਕੀ ਸਾਰਾ ਕੁਝ ਵੰਡ ਲਓ। ਸਹੀ ਹੈ, ਫਿਰ ਇਹ ਨਹੀਂ ਹੋਊਗਾ। ਮਸਲਾ ਜੇ ਇੱਥੇ ਹੀ ਖੜਾ ਹੈ ਜੀ ਕਿ ਠੀਕ ਹੈ ਸੀਨੀਅਰ ਮੀਤ ਪ੍ਰਧਾਨ ਜੀ ਸਰਪ੍ਰਸਤ ਬਣ ਜਾਓ ਜੀ, ਹੈ ਨਾ, ਆ ਗਏ ਜੀ ਢੀਂਡਸਾ ਜੀ ਨੂੰ ਸਰਪ੍ਰਸਤ। ਜੇ ਫਿਰ ਉਹੀ ਜੁੰਡਲੀ ਨੇ ਵੰਡਿਆ, ਲੋਕਾਂ ਦੇ ਮਨਾਂ 'ਚ ਫਿਰ ਰਹਿਣਾ। ਸਹੀ। ਇੱਕ ਪਾਸੇ ਚਿਹਰਾ ਮਨਪ੍ਰੀਤ ਇਆਲੀ ਉੱਭਰ ਰਿਹਾ, ਜਿਹੜਾ ਨਰੋਲ ਸਿਆਸੀ ਚਿਹਰੇ ਵਜੋਂ, ਸੂਝ ਵਾਲੇ ਚਿਹਰੇ ਵਜੋਂ ਉੱਭਰ ਰਿਹਾ ਜੀ। ਇੱਕ ਪਾਸੇ ਪੰਥਕ ਤੌਰ ਤੇ ਪ੍ਰਵਾਨਿਤ ਚਿਹਰੇ ਵਜੋਂ ਗਿਆਨੀ ਹਰਪ੍ਰੀਤ ਸਿੰਘ ਬਹੁਤ ਅਗਾਂਹ ਵੱਧ ਗਏ ਨੇ, ਤੇ ਦੂਸਰੇ ਪਾਸੇ ਧਨ ਕੁਬੇਰ ਦੇ ਹਵਾਲੇ ਨਾਲ, ਕੰਪਨੀ ਦੇ ਹਵਾਲੇ ਨਾਲ, CEO ਦੇ ਹਵਾਲੇ ਨਾਲ, ਬ੍ਰਾਂਡ ਦੇ ਹਵਾਲੇ ਨਾਲ, ਦੁਕਾਨ ਦੇ ਮਾਲਕ ਦੇ ਹਵਾਲੇ ਨਾਲ ਸੁਖਬੀਰ ਸਿੰਘ ਬਾਦਲ ਅਜੇ ਵੀ ਮੈਦਾਨ 'ਚ ਨੇ। ਸੋ ਅੱਜ ਦੀ ਤਰੀਕ ਜਿਹੜੀ ਰਾਜਨੀਤੀ ਮਹਿੰਗੀ ਆ, ਉਹ ਪੈਸੇ ਤੋਂ ਬਿਨਾਂ ਚੱਲਦੀ ਨਹੀਂ ਚੱਲਦੀ। ਪੈਸਾ ਕਹਿੰਦੇ ਸੁਖਬੀਰ ਬਾਦਲ ਕੋਲ ਆ, ਬਾਕੀਆਂ ਕੋਲ ਹੈ ਨਹੀਂ। ਇਸ ਲਈ ਜੇ ਸੁਖਬੀਰ ਬਾਦਲ ਉਤਰਨਾ ਵੀ ਚਾਹੁੰਦਾ ਕੁਰਸੀ ਤੋਂ, ਤਾਂ ਨਾਲ ਵਾਲੇ ਉੱਠਣ ਨਹੀਂ ਦਿੰਦੇ। ਸੋ ਜੇ ਪ੍ਰਧਾਨ ਉਹੀ ਰਹਿੰਦੇ ਨੇ, ਫਿਰ ਇਹ ਸਮਝੌਤਾ ਕਿਵੇਂ? ਦੂਸਰੇ ਪਾਸੇ ਜੇ ਉਹੀ ਚੰਦੂ ਮਾਜਰਾ, ਉਹੀ ਬੀਬੀ ਜਗੀਰ ਕੌਰ, ਤੇ ਉਹੀ ਇੱਧਰ ਵਾਲੇ ਵੀ ਤੇ ਉਹੀ ਉੱਧਰ ਵਾਲੇ ਵੀ ਉਹੀ ਮੂਹਰੇ ਆ ਕੇ ਬੈਠਣਗੇ, ਫਿਰ ਸੰਗਤ ਦੇ ਮਨ 'ਚ ਫਿਰ ਉਹੀ ਰਹਿਣਾ ਕਿ ਭਾਈ ਫਿਰ ਜੇ ਇਹੀ ਕੁਛ ਸੀ ਫਿਰ ਲੜੇਗਾ ਨੂੰ ਸੀ। ਸੋ ਇਸ ਲਈ ਕਦੇ ਧੁੰਦ ਹਟਦੀ ਹੈ ਤੇ ਕਦੇ ਬੱਦਲ ਫਿਰ ਮੂਹਰੇ ਆਉਂਦਾ ਹੈ। ਪਰ ਇੱਕ ਵਾਰ ਹੁਣ ਸਾਰੇ ਪਾਸਿਓਂ ਜੇ ਧਾਮੀ ਹੋਰਾਂ ਦੇ ਘਰੋਂ ਵੀ, ਹੈ ਨਾ, ਅਕਾਲੀ ਦਲ ਦੀ ਪ੍ਰੈਸ ਕਾਨਫਰੰਸ 'ਚੋਂ ਵੀ, ਹੈ ਨਾ, ਚਾਹ ਦੀ ਪਿਆਲੀ ਤੋਂ ਵੀ ਇਹ ਆਸ ਜੀ ਵੱਜਣ ਲੱਗੀ ਹੈ ਕਿ ਗੱਲ ਏਕੇ ਦੀ ਤੁਰੀ ਹੈ। ਪਰ ਇਹ ਤੁਰੀ ਹੋਈ ਗੱਲ ਕੀ ਮੰਜ਼ਿਲ ਤੱਕ ਪਹੁੰਚੂਗੀ ਜਾਂ ਨਹੀਂ, ਜਾਂ ਸਿਰਫ ਸਮੇਂ ਦੇ ਵਹਿਣ ਦੇ ਵਿੱਚ ਜੋ ਚੱਲ ਰਿਹਾ ਉਸ ਦੇ ਬਹਾਂ ਨੂੰ ਮੋੜਨ ਦੀ ਕੋਸ਼ਿਸ਼ ਹੈ। ਕਿਉਂਕਿ ਉਧਰੋਂ ਜਿਵੇਂ ਭਰਤੀ ਮੁਹਿੰਮ ਸ਼ੁਰੂ ਹੋਈ ਆ, ਉਹਨੂੰ ਹਲਾਰਾ ਜਿਵੇਂ ਮਿਲਦਾ ਦਿਖ ਰਿਹਾ, ਉਹਨੇ ਵੀ ਖਾਸਾ ਕੁਛ ਕਰਨ ਲਈ ਮਜਬੂਰ ਕੀਤਾ ਹੋਊਗਾ। ਸੋ ਏਕੇ ਦੀ ਗੱਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਸਵਾਲ ਕਿ ਤੁਰ ਪਈ ਹੈ ਜੀ, ਪਰ ਇਹ ਤਣ ਪੱਤਣ ਲੱਗੂਗੀ ਜਾਂ ਨਹੀਂ ਅਜੇ ਕਹਿਣਾ ਸੰਭਵ ਨਹੀਂ। ਪਰ ਜਿਹੜੇ ਲੋਕ ਜਦੋਂ ਦੂਰੀਆਂ ਪੈਂਦੀਆਂ ਨੇ, ਜਦੋਂ ਵਿੱਥ ਪੈਂਦੀ ਹੈ, ਉਦੋਂ ਕੱਲੀ ਵਿੱਥ ਨਹੀਂ ਪੈਂਦੀ, ਉਦੋਂ ਬਹੁਤ ਸਾਰੀਆਂ ਤੌਹਮਤਾਂ ਵੀ ਲੱਗਦੀਆਂ ਨੇ, ਉਦੋਂ ਦੂਸ਼ਣਬਾਜ਼ੀ ਵੀ ਹੁੰਦੀ ਹੈ, ਉਦੋਂ ਤਾਨੇ ਮਿਹਣੇ ਵੀ ਦਿੱਤੇ ਜਾਂਦੇ ਨੇ, ਉਦੋਂ ਬਹੁਤ ਸਾਰੀਆਂ ਪੁਰਾਣੀਆਂ ਗੱਲਾਂ ਵੀ ਨਿਕਲ ਕੇ ਆਉਂਦੀਆਂ ਨੇ, ਬਹੁਤ ਸਾਰੇ ਦੋਸ਼ ਵੀ ਲੱਗਦੇ ਨੇ। ਜਿਹੜੇ ਲੋਕ ਹੁਣ ਇਸ ਏਕੇ ਦੇ ਬੰਧਨ ਦੇ ਵਿੱਚ ਵੱਜਣਗੇ, ਆਪਣੀਆਂ ਗੱਲਾਂ ਤੋਂ ਪਿੱਛੇ ਮੁੜਨਗੇ, ਉਹ ਕਿਹੜੇ ਮੂੰਹ ਨਾਲ ਦੁਬਾਰਾ ਜਾਣਗੇ? ਕਿ ਜਦੋਂ ਇੱਕ ਬੰਦੇ ਨੂੰ, ਕਿਸੇ ਨੂੰ, ਵਿਅਕਤੀ ਵਿਸ਼ੇਸ਼ ਨੂੰ ਹੀਰੋ ਮੰਨ ਹੀ ਲਿਆ ਜਦੋਂ, ਫਿਰ ਤਾਂ ਉਹਦੇ ਮਤਹਿਤ ਹੋ ਕੇ ਚੱਲਣਾ ਪਊ ਨਾ। ਪ੍ਰਵੀਨ ਜੀ, ਜਦੋਂ ਤੁਹਾਡੇ ਮੂਹਰੇ ਸਿਆਸੀ ਗਰਜਾਂ ਤੇ ਸਿਆਸੀ ਲਾਲਸਾਵਾਂ ਹੋਣ ਨਾ, ਫਿਰ ਅੱਖਾਂ ਤੇ ਪੱਟੀ ਬੰਨ੍ਹ ਕੇ ਅਗਾਂਹ ਵਧਣ ਦੀ ਆਦਤ ਪੈ ਜਾਂਦੀ ਹੈ। ਬਿਲਕੁਲ ਸਹੀ, ਬਿਲਕੁਲ ਸਹੀ ਹੈ। ਸੋ ਜੇ ਤਾਂ ਕੋਈ ਸਿਧਾਂਤਕ ਪਹਿਲੂ ਹੋਵੇ, ਫਿਰ ਤਾਂ ਸਿਧਾਂਤ ਰੱਖਣਗੇ। ਜਦੋਂ ਸਿਧਾਂਤਕ ਮਸਲਾ ਹੀ ਨਹੀਂ, ਟੀਚਾ ਹੀ ਕੁਰਸੀ ਹਥਿਆਉਣਾ, ਕੁਰਸੀ ਹਾਸਲ ਕਰਨਾ ਚਾਹੁਣਾ, ਲੜਨਾ ਚਾਹੁਣਾ, ਜਿੱਤਣਾ ਹੈ ਨਾ, ਬਿਲਕੁਲ ਜੀ, ਫਿਰ ਸਿਧਾਂਤ ਕਿੱਥੇ? ਜਿਹੜੀ ਅਕਾਲੀ ਦਲ ਆਪਣਾ ਹੀ ਸਿਧਾਂਤ ਛੱਡ ਗਿਆ, ਉਹਨਾਂ ਤੁਸੀਂ ਜ਼ਮੀਰ ਵਾਲੀਆਂ ਗੱਲਾਂ ਦੇ ਸਵਾਲ ਕਿਉਂ ਕਰ ਰਹੇ? ਬਿਲਕੁਲ ਜੀ ਜੀ। ਜੇ ਉਹ ਸਿਧਾਂਤ ਤੇ ਹੁੰਦਾ ਤਾਂ ਅਜੇ ਦਿਨ ਦੇਖਣੇ ਹੀ ਨਾ ਪੈਂਦੇ। ਸਹੀ ਸੀ। ਅਕਾਲੀ ਦਲ ਕਦੋਂ ਚੋਣਾਂ ਲੜਨ ਲਈ ਤੇ ਚੋਣਾਂ ਜਿੱਤਣ ਲਈ ਬਣਿਆ ਸੀ। ਉਹ ਪੰਜਾਬ ਦੀ, ਪੰਥ ਦੀ, ਸਿੱਖ ਕੌਮ ਦੀ, ਸਿੱਖ ਭਾਈਚਾਰੇ ਦੀ, ਕਿਸਾਨੀ ਦੀ, ਪਿੰਡਾਂ ਦੀ ਗੱਲਬਾਤ ਕਰਨ ਲਈ, ਉਹਨਾਂ ਦੀ ਚਾਰਜੋਈ ਕਰਨ ਲਈ, ਉਹਨਾਂ ਦੀ ਪਹਿਰੇਦਾਰੀ ਕਰਨ ਲਈ, ਉਹਨਾਂ ਦੀ ਆਵਾਜ਼ ਬੁਲੰਦ ਕਰਨ ਲਈ, ਖੇਤਰੀ ਪਾਰਟੀ ਦੇ ਤੌਰ ਤੇ ਇਹਦੇ ਬੁਨਿਆਦੀ ਹੱਕਾਂ ਦੇ ਲਈ ਬਣਿਆ ਸੀ। ਸਹੀ ਸਹੀ, ਬਿਲਕੁਲ ਸਹੀ। ਪਰ ਤੁਸੀਂ ਟੀਚਾ ਸਿਰਫ ਚੋਣਾਂ ਜਿੱਤਣਾ, ਹੁਣ ਵੀ ਤਾਂ ਤੁਸੀਂ ਇਹੀ ਗੱਲ ਕਰ ਰਹੇ ਹੋ ਕਿ ਬਸ ਸਰਕਾਰ ਆਈ ਖੜੀ ਹੈ। ਜੀ ਜੀ। ਇਸ ਲਈ ਮਤਲਬ ਕਿ ਇਹ ਜਿਹੜਾ ਵਤੀਰਾ ਹੁੰਦਾ, ਫਿਰ ਉਹ ਤੁਹਾਨੂੰ ਸਮਝੌਤਿਆਂ ਦੇ ਰਾਹ ਵੀ ਪਾ ਦਿੰਦਾ। ਸਵਾਲ ਇਹ ਹੈ ਕਿ ਇਹਨਾਂ ਚੋਂ ਜਿਹੜੇ ਸਿਧਾਂਤਵਾਦੀ ਹੋਣਗੇ ਉਹ ਫਿਰ ਪਿੱਛੇ ਰਹਿ ਜਾਣਗੇ, ਤੇ ਜਿਹੜੇ ਰਾਜਨੀਤਿਕਵਾਦੀ ਹੋਣਗੇ ਉਹ ਫਿਰ ਮੂਹਰੇ ਬਹਿ ਜਾਣਗੇ। ਜੀ ਸਹੀ ਹੈ, ਸਹੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਸੇ ਜਿਹੜੇ ਆਪਾਂ ਜੋ ਪੰਥਕ ਚੀਜ਼ਾਂ ਵਾਪਰੀਆਂ ਨੇ, ਪੰਥਕ ਘਟਨਾਕ੍ਰਮ ਵਾਪਰੇ ਨੇ, ਉਹਨਾਂ ਦੇ ਵਿੱਚ ਇੱਕ ਕਿਰਦਾਰ ਜਿਸ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੋਈ, ਇੱਕ ਸ਼ਖਸੀਅਤ, ਉਹਨੇ ਸਾਬਕਾ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਅਕਾਲੀ ਲੀਡਰ ਤਾਂ ਉਹਨਾਂ ਦੇ ਮਾਮਲੇ 'ਚ ਵੀ ਬਹੁਤ ਅੱਗੇ ਵੱਧ ਗਏ ਸੀ। ਬਹੁਤ ਸਾਰੀਆਂ ਦੂਸ਼ਣਬਾਜ਼ੀਆਂ ਹੋਈਆਂ, ਉਹਨਾਂ ਦੇ ਕਰੈਕਟਰ ਦੇ ਬਾਰੇ, ਉਹਨਾਂ ਦੇ ਚਰਿੱਤਰ ਬਾਰੇ ਬਹੁਤ ਸਾਰੀਆਂ ਗੱਲਾਂ, ਦਿੱਲੀ ਦੇ ਨਾਲ ਨੇੜਤਾ, ਭਾਜਪਾ ਦੇ ਨਾਲ ਸੰਘ ਦੇ ਬਾਰੇ ਬਹੁਤ ਸਾਰਾ ਕੁਝ ਕਿਹਾ ਗਿਆ। ਹੁਣ ਉਹ ਵੀ, ਉਹਨਾਂ ਦੇ ਬਾਰੇ ਵੀ ਸੁਣਨ ਦੇ ਵਿੱਚ ਆ ਰਿਹਾ ਵੀ ਉਹ ਵੀ ਪੰਥਕ ਸਿਆਸਤ ਦੇ ਵਿੱਚ ਉਤਰਨ ਜਾ ਰਹੇ ਨੇ, ਤੇ ਅੱਗੇ ਕੀ ਹੁਣ ਉਹਨਾਂ ਧੜਿਆਂ ਦੇ ਨਾਲ ਰਜ਼ਾਮੰਦੀ ਕਰਕੇ ਚੱਲਣਗੇ ਜਿਹੜੇ ਐਂਟੀ ਬਾਦਲ,
ਜਿਹੜੇ ਬਾਦਲ ਵਿਰੋਧੀ ਹੋ ਕੇ ਵਿਚਰਦੇ ਰਹੇ ਜਾਂ ਕਿਸੇ ਹੋਰ ਧਿਰ ਨਾਲ ਗੱਲਬਾਤ ਹੋ ਚੁੱਕੀ ਹੈ? ਦੇਖੋ, ਜਿਸ ਦਿਨ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਥੇਦਾਰੀ ਤੋਂ ਲਾਂਭੇ ਹੋ ਕੇ, ਜਥੇਦਾਰੀ ਤੋਂ ਫਾਰਗ ਹੋ ਕੇ ਉਹਨਾਂ ਨੇ ਪੰਥਕ ਸਟੇਜਾਂ ਤੋਂ ਜਾ ਕੇ ਤਕਰੀਰਾਂ ਸ਼ੁਰੂ ਕੀਤੀਆਂ ਸੀ, ਆਪਾਂ ਉਸ ਦਿਨ ਵੀ ਗੱਲ ਕਰਦੇ ਰਹੇ ਹਾਂ ਕਿ ਕੀ ਇਹ ਹੁਣ ਪੰਥਕ ਸਿਆਸਤ ਵੱਲ ਮੁੜਨਗੇ? ਬੇਸ਼ੱਕ ਉਹ ਵਾਰ-ਵਾਰ ਕਹਿੰਦੇ ਰਹੇ ਨੇ ਕਿ ਮੇਰਾ ਧਾਰਮਿਕ ਖੇਤਰ ਅਜੇ ਕੋਈ ਇਰਾਦਾ ਨਹੀਂ। ਉਹਨਾਂ ਕੋਲ ਪਹਿਲਾਂ ਵੀ ਇਹ ਤਰ੍ਹਾਂ ਪਹੁੰਚ ਅਪਰੋਚ ਕਰਦੀਆਂ ਨੇ ਕਿ ਤੁਸੀਂ ਮੁਖੀ ਵਜੋਂ ਆ ਜਾਓ, ਤੁਸੀਂ ਸੇਵਾ ਸੰਭਾਲੋ ਦੂਜੀਆਂ ਤਰ੍ਹਾਂ, ਪਰ ਉਹਨਾਂ ਨੂੰ ਵੀ ਹਾਮੀ ਨਹੀਂ ਭਰੀ। ਪਰ ਕਈ ਵਾਰ ਮਾਹੌਲ, ਸਮਾਂ, ਬਹਿਣ, ਸਥਿਤੀ ਤੁਹਾਨੂੰ ਉਸ ਪਾਸੇ ਲੈ ਜਾਂਦੀ ਹੈ। ਜੀ ਬਿਲਕੁਲ ਬਿਲਕੁਲ। ਸੋ ਜਿਸ ਤਰ੍ਹਾਂ 5 ਮੈਂਬਰੀ ਕਮੇਟੀ ਨੂੰ ਪਹਿਲਾਂ 7 ਤੋਂ 5 ਮੈਂਬਰੀ ਬਣੀ ਤੇ ਫਿਰ 5 ਮੈਂਬਰੀ ਕਮੇਟੀ ਨੂੰ ਨਕਾਰਿਆ ਗਿਆ, ਡਰਾਇਆ ਗਿਆ, ਧਮਕਾਇਆ ਗਿਆ, ਅਦਾਲਤ ਦੀਆਂ ਧਮਕੀਆਂ, ਕਾਨੂੰਨ ਦੀਆਂ ਧਮਕੀਆਂ, ਹੈ ਨਾ, ਉਹ ਸਾਰੀ ਪ੍ਰਕਿਰਿਆ, ਤੇ ਉਦੋਂ ਬਾਅਦ ਨਵੇਂ ਜਥੇਦਾਰਾਂ ਦੇ ਹਵਾਲੇ ਕੇ ਬਸ ਹੁਣ ਤਾਂ ਆਉਂਦੇ ਹੀ ਖਾਰਜ ਹੋ ਜਾਣੀ ਆ, ਕਮੇਟੀ ਭੰਗ ਹੈ, ਤੇ ਉਹ ਸਾਰੀ ਜਦੋਂ ਪ੍ਰਕਿਰਿਆ ਚੱਲ ਰਹੀ ਸੀ ਤਾਂ ਉਹਦੇ ਵਿਚਾਲੇ ਕਿਤੇ ਨਾ ਕਿਤੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦਾ ਪੱਲਾ ਨਹੀਂ ਛੱਡਿਆ। ਜੀ, ਉਹ ਕਹਿੰਦੇ ਜੀ ਹੁਕਮਨਾਮੇ 'ਚ ਜੋ ਲਿਖਿਆ ਸੀ ਉਹਦੇ ਅਨੁਸਾਰ ਅੱਗੇ ਵਧ ਰਹੇ। ਜਿਹੜੀ ਪਰਚੀ ਦਲਜੀਤ ਸਿੰਘ ਚੀਮਾ ਨੇ ਦਿਖਾਈ ਸੀ, ਉਸ ਪਰਚੀ ਦਾ ਕੱਲ ਭਰਤੀ ਮੁਹਿੰਮ ਨੇ ਜਵਾਬ ਦਿੱਤਾ। ਠੀਕ ਹੈ ਜੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਪਹੁੰਚੀ ਗੱਲ ਪਰਚੀ ਕਟਾਉਣ। ਬੱਲੇ ਵਾਹ। ਔਰ ਵੱਡਾ ਇਕੱਠ ਸੀ। ਉਸ ਇਕੱਠ ਦੇ ਵਿੱਚ ਆਪਸੀ ਵਿਚਾਰਧਾਰਕ ਵਿਰੋਧਾਭਾਸ ਵਾਲੇ ਲੀਡਰ ਵੀ ਦੇਖੇ ਗਏ, ਵਿਅਕਤੀ ਵੀ ਦੇਖੇ ਗਏ, ਤੇ ਇੱਥੋਂ ਤੱਕ ਕਿ ਬਾਦਲ ਧੜੇ ਨਾਲ ਸੰਬੰਧਿਤ ਜ਼ਿਲ੍ਹੇ ਪੱਧਰ ਦੇ ਅਹੁਦੇਦਾਰ, ਲੀਡਰ ਆਪੋ ਆਪਣੇ ਜਥੇ ਲੈ ਕੇ ਭਰਤੀ ਮੁਹਿੰਮ 'ਚ ਸ਼ਾਮਲ ਹੋਏ। ਇਹ ਵੀ ਵਰਤਾਰਾ ਵਾਪਰਦਾ ਦੇਖਿਆ। ਸੋ ਜਦੋਂ ਆਪ ਮਹਾਰੇ ਕੋਈ ਆਉਂਦਾ ਨਾ, ਫਿਰ ਇੱਕ ਵੇਵ ਚੱਲਦੀ ਹੈ। ਬਿਲਕੁਲ ਸਹੀ। ਉਸ ਚੱਲਦੀ ਵੇਵ ਦੇ ਵਿੱਚ ਜਦੋਂ 5 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਗਈ ਕਿ ਅੱਜ ਤੋਂ ਭਰਤੀ ਮੁਹਿੰਮ ਸ਼ੁਰੂ ਕਰਨ ਲੱਗੇ ਆ, ਅਕਾਲ ਤਖਤ ਸਾਹਿਬ ਦੀ ਟੇਕ ਅਨੁਸਾਰ, ਇਹਨਾਂ ਦੇ ਹੁਕਮਾਂ ਅਨੁਸਾਰ, ਹੁਕਮਨਾਮੇ ਅਨੁਸਾਰ, ਤੇ ਉੱਥੇ ਅਰਦਾਸ ਕਰਨ ਲਈ ਸਭ ਤੋਂ ਮੂਹਰੇ ਗਿਆਨੀ ਹਰਪ੍ਰੀਤ ਸਿੰਘ ਸੀਗੇ। ਠੀਕ ਹੈ। ਤੇ ਜਦੋਂ ਪਰਚੀ ਕਟਾਉਣ ਦੀ ਵਾਰੀ ਆਈ, ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਵਾਲੀ ਮੁਹਿੰਮ ਦੀ ਪਹਿਲੀ ਪਰਚੀ ਗਿਆਨੀ ਹਰਪ੍ਰੀਤ ਸਿੰਘ ਨੇ ਕਟਾਈ ਹੈ। ਠੀਕ ਹੈ। ਅੱਛਾ। ਆਪਾਂ ਬਾਰ-ਬਾਰ ਗੱਲ ਕਰਦੇ ਰਹੇ, ਇੱਕ ਪਰਚੀ ਦਲਜੀਤ ਸਿੰਘ ਚੀਮਾ ਦਿਖਾ ਰਹੇ ਸੀਗੇ, ਇਹਨਾਂ ਦੇ ਲੀਡਰ ਦਿਖਾ ਰਹੇ ਸੀ ਮੀਡੀਆ 'ਚ, ਦੇਖੋ ਜੀ ਨਾ ਇੱਥੇ ਅਤਾ, ਨਾ ਪਤਾ, ਨਾ ਥੋ, ਨਾ ਫੋਨ ਨੰਬਰ, ਨਾ ਸੀਰੀਅਲ ਨੰਬਰ, ਜੇ ਜੀ ਇਹਨਾਂ ਨੇ ਉੱਪਰ ਅਕਾਲੀ ਦਲ ਵੀ ਲਿਖਿਆ, ਅਸੀਂ ਤਾਂ ਜੀ ਅਦਾਲਤ 'ਚ ਘੜੀਸਾਂਗੇ, ਹੈ ਨਾ। ਬਿਲਕੁਲ ਉਹਨਾਂ ਨੇ ਤੈਅ ਕੀਤਾ ਸੀ ਕਿ ਅਕਾਲੀ ਦਲ ਲਿਖਣਾ, ਜਿਹੜਾ 1920 ਸੀ। ਪਰ ਕੱਲ ਜਿਹੜੀ ਪਰਚੀ ਮਿਲੀ ਉਹਨਾਂ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਲਿਖਿਆ, ਉਹਨੂੰ ਘੜੀਸੋ ਅਦਾਲਤ 'ਚ ਅਗਲੇ ਕਹਿੰਦੇ। ਜੀ ਬਿਲਕੁਲ। ਉਹਦੇ ਨਾਲ ਵੀ ਇਹਨਾਂ ਦਾ ਹੀ ਨੁਕਸਾਨ ਹੋਣਾ, ਬਾਦਲ ਧਿਰ ਦਾ, ਜੇ ਇਹਨਾਂ ਨੇ ਇਹ ਗਲਤੀ ਕੀਤੀ ਹੋਰ। ਉਹਨਾਂ ਨੇ ਬਕਾਇਦਾ ਤੌਰ ਤੇ ਉੱਪਰ ਖੰਡੇ ਦੇ ਨਿਸ਼ਾਨ, ਬਕਾਇਦਾ ਤੌਰ ਦੇ ਉੱਪਰ ਮਤਲਬ ਕਿ ਸ਼੍ਰੀ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ ਨਾ, ਤੇ ਫਿਰ ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ 5 ਮੈਂਬਰੀ ਕਮੇਟੀ ਵੱਲੋਂ ਭਰਤੀ ਮੁਹਿੰਮ। ਉਹ ਕਹਿੰਦੇ ਜੀ ਅਕਾਲ ਤਖਤ ਸਾਹਿਬ ਤੋਂ 2 ਤਰੀਕ ਦਾ ਹੁਕਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਭਰਤੀ ਕਰਨੀ, ਅਸੀਂ ਤਾਂ ਉਹ ਭਰਤੀ ਕਰ ਰਹੇ ਹਾਂ, ਹੁਣ ਕਰ ਲਓ ਜੋ ਕਰਨਾ ਜੀ। ਸੋ ਉਸ ਸਥਿਤੀ ਦੇ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਸਭ ਤੋਂ ਪਹਿਲੀ ਪਰਚੀ ਕਟਾਉਂਦੇ ਨੇ, ਤਦੋਂ ਤੋਂ ਸਪਸ਼ਟ ਹੋ ਜਾਂਦਾ ਕਿ ਉਹਨਾਂ ਨੇ ਹੁਣ ਪੰਥਕ ਸਿਆਸਤ ਦੇ ਵੱਲ ਮੋੜਾ ਕੱਟ ਲਿਆ। ਸੋ ਹੋ ਸਕਦਾ ਉਹ ਸਰਪ੍ਰਸਤੀ 'ਚ ਆ ਜਾਣ, ਹੋ ਸਕਦਾ ਉਹ ਮੁਖੀ 'ਚ ਆ ਜਾਣ, ਹੋ ਸਕਦਾ ਉਹ ਮੈਂਬਰ ਬਣ ਕੇ ਵਿਚਰਨ ਕਿ ਮੈਂ ਅਕਾਲੀ ਤਾਂ ਹਾਂ ਭਾਈ, ਠੀਕ ਹੈ ਨਾ। ਇਹ ਪਰ 5 ਮੈਂਬਰੀ ਕਮੇਟੀ ਜਿਹੜੇ ਹੁਣ ਸੂਤਰ 'ਚ ਹੈ, ਉਹਦੇ ਵਿੱਚ ਇੱਕ ਮੁਲਾਜ਼ਮ ਹੈ ਸ਼੍ਰੋਮਣੀ ਕਮੇਟੀ ਦੀ, ਜੀ ਬੀਬੀ, ਉਹਨਾਂ 'ਚ ਇਕਬਾਲ ਸਿੰਘ ਝੁੰਦਾ ਹੋਰੀ ਨੇ, ਜਿਹੜੀ ਝੁੰਦਾ ਕਮੇਟੀ ਦੀ ਰਿਪੋਰਟ ਬਾਦਲਾਂ ਦੇ ਮੇਜ਼ ਤੇ ਪਈ ਸੀ, ਜੇ ਉਹ ਰਿਪੋਰਟ ਮੰਨੀ ਹੁੰਦੀ ਅੱਜ ਇਹ ਦਿਨ ਦੇਖਣੇ ਹੀ ਨਾ ਪੈਂਦੇ। ਤੇ ਜੇ ਧਾਮੀ ਹੋਰੀ, ਬਡੂੰਗਰ ਹੋਰੀ, ਤੇ ਉਸੇ ਤਰ੍ਹਾਂ ਉਹ ਬੀਬੀ, ਤੇ ਫਿਰ ਝੁੰਦਾ, ਹੈ ਨਾ, ਇਹ 4 ਜਣੇ ਤਾਂ ਸਿੱਧੇ ਇੱਕ ਪਾਸੇ ਵਾਲੇ ਹੀ ਸੀ 7 ਮੈਂਬਰਾਂ 'ਚ। ਤੇ ਫਿਰ ਵੀ ਇਹ ਕਹੀ ਜਾਂਦੇ ਨੇ ਜੀ ਕਿ 2 ਮੈਂਬਰ ਤਾਂ ਸਾਡੇ ਛੱਡ ਗਏ। ਸੋ ਉਹ ਜਿਹੜੀ ਭਰਤੀ ਮੁਹਿੰਮ ਹੈ, ਕੱਲ ਉਹਦਾ ਅਸਰ ਦਿਖਿਆ, ਰਸੂਖ ਦਿਖਿਆ, ਏਕਤਾ ਦਿਖੀ। ਉਸ ਨੇ ਵੀ ਬਾਦਲ ਧਿਰ ਦੇ ਮਨ 'ਚ ਡਰ ਪਾਇਆ ਕਿ ਇਸ ਇਕੱਠ 'ਚੋਂ ਹੀ ਚਾਹ ਦੀ ਪਿਆਲੀ ਤੇ ਸੱਦਣਾ ਪਿਆ, ਇਸ ਇਕੱਠ 'ਚੋਂ ਹੀ ਸੁਖਬੀਰ ਬਾਦਲ ਨੂੰ ਧਾਮੀ ਦੇ ਘਰੇ ਜਾਣਾ ਪਿਆ, ਧੂਮੇ ਨੂੰ ਫੋਨ ਮਿਲਾਉਣੇ ਪਏ, ਇਹ ਸਾਰਾ ਕੁਝ ਸੋਚੋ ਹੋ ਰਿਹਾ। ਸੋ ਗਿਆਨੀ ਹਰਪ੍ਰੀਤ ਸਿੰਘ ਹੁਣ ਪੰਥਕ ਵਿਹੜੇ 'ਚੋਂ ਪੰਥਕ ਸਿਆਸਤ ਵਾਲੇ ਵਿਹੜੇ 'ਚ ਆ ਗਏ ਨੇ। ਠੀਕ ਹੈ। ਤੇ ਜਿਹੜੀ ਗੱਲ ਤੁਸੀਂ ਕਰ ਰਹੇ ਸੀ, ਬਿਲਕੁਲ
ਜਿਹੜੇ ਘਟੀਆ ਤੋਂ ਘਟੀਆ ਦੋਸ਼ ਲੱਗ ਸਕਦੇ ਸੀ ਉਹ ਲਾਏ ਗਏ ਉਹਨਾਂ ਤੇ। ਜੀ ਜੀ। ਪਰ ਸੰਗਤ ਦੇ ਮਨ ਤੇ ਉੱਕਰ ਨਹੀਂ ਸਕੇ। ਕੁਝ ਗੱਲਾਂ ਹੁੰਦੀਆਂ ਕਿ ਚਾਹੇ ਤੁਸੀਂ ਉਹੀ ਕਹੋ ਬਿਨਾਂ ਨਾਮ ਲਏ, ਤਾਂ ਵੀ ਲੋਕ ਪਿੰਨ ਪੁਆਇੰਟ ਕਰ ਲੈਂਦੇ ਨੇ ਕਿ ਫਲਾਣੇ ਬਾਰੇ ਗੱਲ, ਫਲਾਣੇ ਦੇ ਸੰਦਰਭ ਦੇ ਵਿੱਚ। ਬਿਲਕੁਲ ਸਹੀ। ਤੇ ਕੁਝ ਹੁੰਦਾ ਕਿ ਤੁਸੀਂ ਨਾਮ ਲੈ ਕੇ ਵੀ ਗੱਲ ਕਰੋ ਤੇ ਲੋਕ ਅਣਦੇਖਿਆ ਕਰਕੇ ਅੱਗੇ ਲੱਗ ਜਾਂਦੇ ਨੇ ਕਿ ਇਹ ਯਾਰ ਇਹਦੇ ਬਾਰੇ ਨਹੀਂ ਹੋ ਸਕਦਾ। ਜੀ ਜੀ। ਸੋ ਗਿਆਨੀ ਹਰਪ੍ਰੀਤ ਸਿੰਘ ਨੇ ਫਿਲਹਾਲ ਉਹ ਸਥਾਨ ਹਾਸਲ ਕੀਤਾ ਹੋਇਆ। ਹਾਂ, ਬੀਜੇਪੀ ਨਾਲ ਨੇੜਤਾ ਜੇ ਬਾਦਲ ਧਿਰ ਦੀ ਰਹੀ, ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਹੋਵੇ, ਤੇ ਜੇ ਉਹ ਸਥਿਤੀ ਵੱਧ ਜਾਊਗਾ ਫਿਰ ਸੰਗਤ ਉਸ ਸਮੇਂ ਹਿਸਾਬ ਨਾਲ ਉਸ ਤਰ੍ਹਾਂ ਦਾ ਫੈਸਲਾ ਲੈ ਲੂਗੀ। ਸੋ ਬਾਦਲ ਧਿਰ ਤਾਂ ਰਾਜ ਕਰਦੀ ਰਹੀ ਹੈ ਉਹਨਾਂ ਦੇ ਨਾਲ, ਤੇ ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਦੇ ਮਨ ਚ ਵੀ ਕਿਤੇ ਰਾਜ ਕਰਨ ਦੀ ਲਾਲਸਾ ਜਾਗ ਜਾਵੇ, ਤੇ ਫਿਰ ਸੰਗਤ ਉਸ ਹਿਸਾਬ ਨਾਲ ਫੈਸਲਾ ਲੈ ਲੂਗੀ। ਜੇ ਪੰਜਾਬ ਨੇ ਗਿਰਨਾ ਹੀ ਹੋਊਗਾ ਬੀਜੇਪੀ ਦੀ ਝੋਲੀ ਚ, ਹੈ ਨਾ, ਫਿਰ ਉਹ ਫਿਰ ਸਾਰੇ ਹੀ ਗਿਰਨਗੇ। ਸੋ ਇਸ ਲਈ ਉਹ ਆਉਣ ਵਾਲਾ ਦ੍ਰਿਸ਼ ਜੇ ਪਿਆ, ਪਰ ਜੋ ਮੌਜੂਦਾ ਦ੍ਰਿਸ਼ ਹੈ ਉਹਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਉੱਭਰਦੇ ਨਜ਼ਰ ਆ ਰਹੇ ਨੇ, ਤੇ ਮਨਪ੍ਰੀਤ ਇਆਲੀ ਸਾਫ਼ ਅਕਸ ਨਾਲ ਉੱਭਰਦੇ। ਸੋ ਹੁਣ ਇਹ ਤਕੋਣਾ ਬਣ ਰਿਹਾ ਇੱਕ ਤਰ੍ਹਾਂ ਨਾਲ। ਜੀ ਜੀ। ਇੱਕ ਪਾਸੇ ਸੁਖਬੀਰ ਬਾਦਲ, ਇੱਕ ਪਾਸੇ ਪੰਥਕ ਵਿਚਾਰਧਾਰਾ, ਇੱਕ ਪਾਸੇ ਇਆਲੀ, ਤੇ ਉਹ ਤੋਂ ਬਾਹਰ ਜਿਹੜਾ ਬਾਕੀ ਖਿਲਰਿਆ ਹੋਇਆ ਅਕਾਲੀ ਦਲ ਹੈ ਜਾਂ ਪੰਥਕ ਧੜੇ ਤੇ ਸੰਗਠਨ ਨੇ, ਕਿ ਉਹ ਵੀ ਸਾਰੇ ਇੱਕ ਮੰਚ ਤੇ ਹੋ ਪਾਉਣਗੇ ਜਾਂ ਨਹੀਂ, ਇਹ ਵੀ ਦੇਖਣ ਵਾਲੀ ਗੱਲ ਹੈ। ਏਕਤਾ ਦੀ ਗੱਲ ਕੀ ਇਹਨਾਂ ਦੋ ਧਿਰਾਂ ਤੱਕ ਰਹਿ ਜੂਗੀ, ਜਾਂ ਸਮੁੱਚੇ ਪੰਥਕ ਧਿਰਾਂ 'ਚ ਏਕਤਾ ਦੀ ਗੱਲ ਜਾਂਦੀ ਹੈ, ਉਧਰ ਨੂੰ ਵੀ ਨਜ਼ਰਸਾਨੀ ਕਰਨੀ ਪੈਣੀ। ਦੋ ਤਰ੍ਹਾਂ ਦੀ ਜਦੋਂ ਕੋਈ ਧਿਰ ਦੇ ਮੂਹਰੇ ਕੋਈ ਹੋਰ ਆਪਸ਼ਨ ਹੋਣ ਨਾ, ਦੋ ਤਰ੍ਹਾਂ ਦੀਆਂ ਥਿਓਰੀਆਂ ਇੱਥੇ ਦਿੱਤੀਆਂ ਜਾ ਸਕਦੀਆਂ ਸ਼ਰਮਾ ਜੀ। ਇੱਕ ਤਾਂ ਇਹ ਕਿ ਕਈ ਵਾਰੀ ਬੰਦਾ ਨਾ ਆਪਦੇ ਘਰੇ ਹੀ ਵੱਡਾ ਬਣਿਆ ਬੈਠਾ ਹੁੰਦਾ, ਤੇ ਉਹਨੂੰ ਲੱਗਦਾ ਹੁੰਦਾ ਕਿ ਮੇਰੇ ਬਿਨਾਂ ਕਿਹੜਾ ਸਰਨਾ, ਜਾਂ ਮੇਰੇ ਬਿਨਾਂ ਕਿਹੜਾ ਚੀਜ਼ਾਂ ਚੱਲਣੀਆਂ। ਜਦੋਂ ਉਹਦਾ ਅਸਲੀਅਤ ਨਾਲ ਵਾਹ ਵਾਸਤਾ ਪੈਂਦਾ, ਫਿਰ ਉਹਨੂੰ ਲੱਗਦਾ ਕਿ ਯਾਰ ਇਹ ਤਾਂ ਗੱਲ ਆਪਾਂ ਕਿਆਸੀ ਨਹੀਂ ਸੀ, ਇਹ ਤਾਂ ਆਪਣੇ ਸਲਾਹਕਾਰਾਂ ਨੇ ਆਪਾਂ ਨੂੰ ਦੱਸਿਆ ਹੀ ਨਹੀਂ ਸੀ ਐਂ ਹੋ ਜਾਊਗਾ। ਸੋ ਜਿਹੜੀ ਤੁਸੀਂ ਗੱਲ ਦੱਸੀ ਹੈ ਨਾ ਵੀ ਉਹ ਜਦੋਂ ਲੋਕ ਆਪ ਮੁਹਾਰੇ ਤੁਰਦੇ ਨੇ ਨਾ, ਫਿਰ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਕਰਕੇ ਵਿਖਾਇਆ ਕਿ ਆਪ ਮੁਹਾਰੇ ਕੀ ਹੈ। ਕਰਮਜੀਤ ਅਨਮੋਲ ਜਿੱਤਿਆ ਬੈਠਾ ਸੀ ਫਰੀਦਕੋਟ, ਪਰ ਜਦੋਂ ਲੋਕ ਤੁਰ ਪਏ ਲੋਕਾਂ ਨੇ ਪਾਸਾ ਪਲਟਤਾ। ਇਸੇ ਤਰ੍ਹਾਂ ਕਾਂਗਰਸੀ ਜਿੱਤੇ ਬੈਠੇ ਸੀ, ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਇਹ ਆਪ ਉਹ 2017 ਵਾਲੀ ਹੈ, ਪਰ ਲੋਕਾਂ ਨੇ ਕਿਹਾ ਕਿ ਨਹੀਂ, ਚੀਜ਼ਾਂ ਬਦਲ ਗਈਆਂ। ਸੋ ਜਦੋਂ ਬਦਲਦੀਆਂ ਨੇ ਫਿਰ ਤੁਹਾਡੇ ਫੈਸਲੇ ਤੇ ਤੁਹਾਡੀ ਜਿਹੜੀ ਉਹ ਦੂਰ ਅੰਦੇਸ਼ਤਾ ਨਾ, ਉਹ ਸਾਰਾ ਕੁਝ ਰਣਨੀਤੀ ਧਰੀ ਧਰਾਈ ਰਹਿ ਜਾਂਦੀ ਹੈ। ਬਿਲਕੁਲ। ਧਾਮੀ ਸਾਹਿਬ ਦਾ ਜ਼ਿਕਰ ਕੀਤਾ ਆਪਾਂ ਦੋਨਾਂ ਵਾਰੀਆਂ ਦੇ ਵਿੱਚ ਹੀ, ਪਹਿਲਾਂ ਵੀ ਆਪਾਂ ਗੱਲ ਜਦੋਂ ਕਰਨ ਲੱਗੇ ਸੀ ਬਾਦਲ ਧੜੇ ਦੀ, ਤਾਂ ਉਸ ਦੇ ਸੰਦਰਭ ਦੇ ਵਿੱਚ ਵੀ ਉਹਨਾਂ ਦੀ ਵਾਪਸੀ ਹੋ ਚੁੱਕੀ ਹੈ। ਤੇ ਜਿਹੜੀ ਉਹਨਾਂ ਦੀ ਵਾਪਸੀ ਹੋਈ ਹੈ, ਸ਼ਰਮਾ ਜੀ ਦੱਸਿਓ ਜ਼ਰੂਰ ਕਿ ਉਹਨਾਂ ਦੇ ਨਾਲ ਜਥੇਦਾਰ ਸਾਹਿਬ ਦੋਨੇ ਵਾਪਸ ਆ ਰਹੇ ਨੇ ਜਾਂ ਇੱਕ ਦੀ ਵਾਪਸੀ ਹੋ ਰਹੀ ਹੈ? ਦੇਖੋ, ਪਹਿਲੀ ਗੱਲ ਤਾਂ ਧਾਮੀ ਦੀ ਵਾਪਸੀ ਦੀ ਸਕ੍ਰਿਪਟ ਦੇ ਵਿੱਚੋਂ ਇਹ ਸਾਫ਼ ਹੋ ਗਿਆ ਕਿ ਕੋਈ ਕਾਰਜਕਾਰੀ ਪ੍ਰਧਾਨ ਨਹੀਂ, ਕੋਈ ਸ਼੍ਰੋਮਣੀ ਕਮੇਟੀ ਨਹੀਂ, ਕੋਈ ਜਥੇਦਾਰ ਸਿਸਟਮ ਨਹੀਂ। ਲੈ ਦੇ ਕੇ ਜੇ ਸਿਸਟਮ ਹੈ ਤਾਂ ਸੁਖਬੀਰ ਸਿੰਘ ਬਾਦਲ। ਉਹਨੇ ਸਾਫ਼ ਕਰਤਾ ਕਿ ਬਾਦਲ ਹੀ ਮਾਲਕ ਹੈ ਜੀ, ਤੇ ਬਾਕੀ ਸਾਰੇ ਉਹਦੇ ਮੁਲਾਜ਼ਮ ਨੇ। ਪ੍ਰਦੀਪ ਕਲੇਰ ਦੀ ਗੱਲ ਸੱਚੀ ਹੋ ਗਈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੇ ਲਈ ਜਥੇਦਾਰ ਗਿਆਨੀ ਰਘੁਬੀਰ ਸਿੰਘ ਗਏ ਸੀ ਜੀ, ਉਹਨੇ ਨਾ ਕਰਤੀ। ਉਸ ਸਮੇਂ ਲੱਗਿਆ ਕਿ ਧਾਮੀ ਸਾਹਿਬ ਦਾ ਸਿਧਾਂਤ ਵੱਡਾ ਹੋ ਗਿਆ। ਧਾਮੀ ਸਾਹਿਬ ਨੂੰ ਮਨਾਉਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਗਏ ਸੀ ਜੀ, ਧਾਮੀ ਸਾਹਿਬ ਨਹੀਂ ਮੰਨੇ। ਧਾਮੀ ਸਾਹਿਬ ਨੂੰ ਮਨਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਆਪਣੇ ਪੂਰੀ ਟੀਮ ਨਾਲ ਗਏ ਸੀ, ਧਾਮੀ ਸਾਹਿਬ ਨਹੀਂ ਮੰਨੇ। ਧਾਮੀ ਸਾਹਿਬ ਨੂੰ ਮਨਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਨੇ ਮਤਾ ਪਾ ਕੇ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰਕੇ ਉਹਨਾਂ ਚੋਂ ਬਾਦਲ ਧਿਰ ਦੇ ਮੈਂਬਰਾਂ ਨੇ ਘਰੇ ਜਾ ਕੇ ਵਿਹੜੇ 'ਚ ਬੈਠਕ 'ਚ ਬੈਠ ਸਰੋਪਾ ਉਹ 2 ਵਾਰ ਗੱਡੀ ਚੋਂ ਕੱਢ ਬਹੁਤ ਕੁਛ ਕੋਸ਼ਿਸ਼ ਕੀਤੀ, ਪਰ ਧਾਮੀ ਸਾਹਿਬ ਨਹੀਂ ਮੰਨੇ। ਬਿਲਕੁਲ ਸਹੀ। ਸਭ ਨੂੰ ਲੱਗਿਆ ਕਿ ਧਾਮੀ ਸਾਹਿਬ ਸਿਧਾਂਤ ਤੇ ਪੱਕੇ ਹੋ ਗਏ ਨੇ, ਹੁਣ ਨਹੀਂ ਮੰਨਦੇ। ਤੇ ਸੁਖਬੀਰ ਦੇ ਆਉਂਦੇ ਸਿਧਾਂਤ ਪਿੰਗਲ ਗਿਆ, ਜਾਂ ਧਾਮੀ ਸਾਹਿਬ ਦੇ ਨਾਲ ਉਹ ਸਾਰੇ ਸਿਧਾਂਤ ਬਹਾਲ ਹੋਣਗੇ, ਇਹ ਵਾਪਸੀ ਤੇ ਪਤਾ ਲੱਗੂਗਾ ਜੀ। ਫਿਲਹਾਲ ਤਾਂ ਇੰਨਾ ਹੀ ਪਤਾ ਲੱਗ ਰਿਹਾ ਕਿ ਜੀ ਧਾਮੀ ਸਾਹਿਬ ਸੁਖਬੀਰ ਦੇ ਮਨਾਇਆ ਮੰਨ ਗਏ। ਕੀ ਸੁਖਬੀਰ ਨੇ ਮੂਰੇ ਕੋਈ 227 ਦਿਖਾਤਾ ਕਿ ਹਾਂ ਸਰਕਾਰ ਬਣ ਰਹੀ ਹੈ ਆਪਣੀ ਜੀ? ਕੀ ਮੈਂ ਸੁਖਬੀਰ ਨੇ ਇਹ ਕਹਿਤਾ ਕਿ ਠੀਕ ਹੈ ਜੀ, ਮੈਂ ਆਪਣੀਆਂ ਗਲਤੀਆਂ ਹੁਣ ਤੁਹਾਡੇ ਕੋਲ ਵੀ ਕਬੂਲ ਕਰ ਲੈਣਾ ਜੀ, ਤੁਸੀਂ ਜਾਓ ਜੀ 7 ਮੈਂਬਰੀ ਕਮੇਟੀ ਦੀ ਅਗਵਾਈ ਕਰੋ? ਕੀ ਸੁਖਬੀਰ ਬਾਦਲ ਹੋਰਾਂ ਨੂੰ ਇਹ ਲੱਗਾ ਕਿ ਭਾਈ ਹੁਣ ਤਾਂ ਜਦੋਂ 5 ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕਰਤੀ, ਇਹਦੇ ਨਾਲ ਤਾਂ 7 ਰਾਹੀਆਂ ਹੋ ਜਾਵੇ, ਕੱਲ ਨੂੰ ਸਾਡੇ ਵਾਲੀਆਂ ਪਰਚੀਆਂ ਵੀ ਵਿੱਚ ਰਲ ਜਾਣ, ਆਪਾਂ ਇਕੱਠੇ ਹੀ ਹੋ ਲਈਏ, ਫਿਰ ਧਾਮੀ ਸਾਹਿਬ ਤੁਹਾਡੇ ਸਿਰ ਤੇ ਸਿਹਰਾ ਬਣਾਈਏ, ਹੁਣ ਤੁਸੀਂ ਜਾਓ। ਫਿਰ ਜੇ ਧਾਮੀ ਸਾਹਿਬ ਨੇ 7 ਮੈਂਬਰੀ ਕਮੇਟੀ ਦੀ ਅਗਵਾਈ ਕਰਨੀ ਉਹ ਹੈ,
ਫਿਰ ਛੱਡ ਕੇ ਕਾਹਨੂੰ ਆਏ ਸੀ? ਜਦੇ ਕਰ ਲੈਂਦੇ ਜਦੋਂ ਅਕਾਲ ਤਖਤ ਸਾਹਿਬ ਦਾ ਹੁਕਮ ਸੀ। ਹੁਣ ਸੁਖਬੀਰ ਦਾ ਹੁਕਮ ਹੈ ਤਾਂ ਕਰਨੀ ਹੈ। ਜੀ ਜੀ। ਸੋ ਇਹ ਸਵਾਲ ਬਹੁਤ ਵੱਡੇ ਹੋ ਗਏ। ਹਾਂ, ਜਿੱਥੋਂ ਤੱਕ ਪਹਿਲੂ ਹੈਗਾ ਕਿ ਧਾਮੀ ਹੋਰਾਂ ਨੂੰ ਮਨਾਉਣ ਦੀ ਪ੍ਰਕਿਰਿਆ, ਤੇ ਧੂਮਾ ਨੂੰ ਵੀ ਫੋਨ ਕੀਤਾ ਬਾਦਲ ਪਰਿਵਾਰ ਨੇ, ਕੋਸ਼ਿਸ਼ਾਂ ਉੱਥੇ ਵੀ ਸ਼ੁਰੂ ਹੋ ਗਈਆਂ, ਤੇ ਹੋ ਸਕਦਾ ਕਿ ਸੁਖਬੀਰ ਬਾਦਲ ਉੱਥੇ ਵੀ ਪ੍ਰਗਟ ਹੋ ਜਾਣ, ਇਹ 'ਚ ਵੀ ਕੋਈ ਦੋ ਰਾਏ ਨਹੀਂ ਜੀ। ਤੋ ਇਹ ਸਾਰੀ ਪ੍ਰਕਿਰਿਆ ਨੇ ਕਿਤੇ ਨਾ ਕਿਤੇ ਇੱਕ ਸਪਸ਼ਟ ਸੰਕੇਤ ਦੇ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਹੋਲੀ ਸੋਲੀ ਮਾਲਕ ਨੇ। ਨਾ ਸ਼੍ਰੋਮਣੀ ਕਮੇਟੀ ਆਜ਼ਾਦ ਹੋ ਕੇ ਪਹਿਲਾਂ ਚੱਲ ਰਹੀ ਸੀ, ਨਾ ਹੁਣ ਚੱਲ ਰਹੀ ਆ। ਜਥੇਦਾਰਾਂ ਦੀ ਨਿਯੁਕਤੀ ਵਾਲਾ ਮਾਮਲਾ, ਹਟਾਉਣ ਵਾਲਾ ਮਾਮਲਾ, ਇਹਦਾ ਮਤਲਬ ਪਰਦੇ ਪਿੱਛੋਂ ਤੁਸੀਂ ਹੋ। ਸੁਖਬੀਰ ਸਿੰਘ ਬਾਦਲ ਇਸ ਮੌਕੇ ਅਕਾਲੀ ਦਲ ਦੇ ਕਿਸੇ ਅਹੁਦੇ ਤੇ ਨਹੀਂ ਹੈਗੇ। ਜੀ ਜੀ। ਸੁਖਬੀਰ ਸਿੰਘ ਬਾਦਲ ਅਕਾਲ ਤਖਤ ਦੇ ਹੁਕਮਾਂ ਦੇ ਅਨੁਸਾਰ ਆਧਾਰ ਗਵਾ ਚੁੱਕੀ ਲੀਡਰਸ਼ਿਪ ਦਾ ਹਿੱਸਾ। ਸਹੀ ਹੈ। ਤੇ ਉਹਨਾਂ ਨੇ ਭਰਤੀ ਰਾਹੀਂ 5 ਮੈਂਬਰੀ ਕਮੇਟੀ ਜਾਂ ਜਿਹੜੀ 7 ਮੈਂਬਰੀ ਕਮੇਟੀ ਸੀ, ਉਹਦੀ ਭਰਤੀ ਰਾਹੀਂ ਬਹਾਲੀ ਕਰਾਉਣੀ ਸੀ ਆਪਣੀ, ਉੱਥੋਂ ਡੈਲੀਗੇਟਾਂ ਰਾਹੀਂ ਪ੍ਰਵਾਨ ਹੋ ਕੇ ਆਉਣਾ ਸੀ। ਉਹ ਪ੍ਰਕਿਰਿਆ ਅਜੇ ਸਿਰੇ ਨਹੀਂ ਚੜੀ। ਫਿਰ ਕਿਸ ਹੈਸੀਅਤ 'ਚ, ਕਿਸ ਰੁਤਬੇ ਅਨੁਸਾਰ, ਕਿਸ ਅਹੁਦੇ ਅਨੁਸਾਰ ਸੁਖਬੀਰ ਬਾਦਲ ਮਨਾਉਣ ਗਏ ਤੇ ਧਾਮੀ ਹੋਰੀ ਮੰਨੇ? ਫਿਰ ਇਹ ਮਾਲਕ ਵਾਲਾ ਹੀ ਰਿਸ਼ਤਾ ਨਾ ਫਿਰ ਤਾਂ। ਜੀ ਜੀ। ਸੋ ਇਹ ਨੇ ਕਾਫੀ ਕੁਛ। ਹਾਂ, ਧਾਮੀ ਸਾਹਿਬ ਜੇ ਆਉਣਗੇ ਤਾਂ ਕੁਛ ਤਾਂ ਦਿਖਾਉਣਾ ਪਊਗਾ ਨਾ ਕਿ ਜੀ ਮੈਂ ਮੰਨਿਆ ਤਾਂ ਕਿਉਂ ਮੰਨਿਆ। ਜੇ ਧਾਮੀ ਸਾਹਿਬ ਆਉਣਗੇ ਫਿਰ 7 ਮੈਂਬਰੀ ਕਮੇਟੀ ਜਿਉਂਦੀ। ਜੇ ਧਾਮੀ ਸਾਹਿਬ ਆਉਣਗੇ ਫਿਰ ਜਥੇਦਾਰਾਂ ਦੀ ਵਾਪਸੀ। ਪਰ ਜਿਹੜਾ ਕੰਮ ਕੌਮ ਗਿਆਨੀ ਰਘਵੀਰ ਸਿੰਘ ਤੋਂ, ਗਿਆਨੀ ਸੁਲਤਾਨ ਸਿੰਘ ਤੋਂ, ਗਿਆਨੀ ਹਰਪ੍ਰੀਤ ਸਿੰਘ ਤੋਂ ਚਾਹੁੰਦੀ ਸੀ, ਜੇ ਬਾਦਲ ਫਿਰ ਕਹਿੰਦਾ ਕਿ ਅਸੀਂ ਉਹੀ ਕੰਮ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਕਰਾ ਦਈਏ, ਫਿਰ ਸਾਡਾ ਜਥੇਦਾਰ ਵੀ ਪ੍ਰਵਾਨ ਹੈ ਨਾ, ਤੇ ਕੌਮ ਦੇ ਮਸਲੇ ਵੀ ਹੱਲ, ਤੇ ਦੂਜਿਆਂ ਨੂੰ ਲਿਆਉਣ ਦੀ ਲੋੜ ਹੀ ਨਹੀਂ। ਜੀ ਜੀ। ਪੰਥਕ ਏਕਤਾ 'ਚ ਚਾਹੇ ਸਟੇਜ ਤੇ ਲੀਡਰ ਵੱਧ ਸੀ, ਪੰਡਾਲ 'ਚ ਘੱਟ ਸੀ, ਪਰ ਧੂਮਾ ਜੀ ਕਹਿੰਦੇ ਕਿ ਵੀ ਜੇ ਸਾਡੇ ਮਤੇ ਨਾ ਪ੍ਰਵਾਨ ਕੀਤੇ ਤਾਂ ਅਸੀਂ 28 ਤਰੀਕ ਨੂੰ ਇਕੱਠ ਕਰਾਂਗੇ। ਅਸੀਂ ਤਾਂ ਸੱਦਾ ਦੇ ਲਿਆ ਕਿ ਜਿੱਦਣ ਬਜਟ ਇਜਲਾਸ ਹੈ CPC ਦਾ, ਉਦੋਂ ਆ ਜਾਓ, ਤੇ ਜੇ ਅਸੀਂ ਸਮੁੰਦਰੀ ਹਾਲ 'ਚ ਅਸੀਂ ਸੱਦ ਰਹੇ ਹਾਂ। ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਉਹਨਾਂ ਦੇ ਤਿੰਨੇ ਜਥੇਦਾਰਾਂ ਨੂੰ ਵਾਪਸ ਲਿਆਉਣ ਵਾਲਾ ਮਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਵਾਪਸ ਆਉਣ, ਗਿਆਨੀ ਸੁਲਤਾਨ ਸਿੰਘ ਵੀ ਤੇ ਗਿਆਨੀ ਰਘਵੀਰ ਸਿੰਘ ਵੀ। ਹੁਣ ਗਿਆਨੀ ਹਰਪ੍ਰੀਤ ਸਿੰਘ ਤਾਂ ਇੱਕ ਪਾਰਟੀ ਦੀ ਹਵਾਲੇ ਨਾਲ ਮੈਂਬਰਸ਼ਿਪ ਲੈ ਕੇ ਤਾਂ ਰਾਜਨੀਤੀ ਵਿਹੜੇ ਵੱਲ ਨੂੰ ਤੁਰ ਪਏ। ਜੀ ਜੀ। ਸੋ ਇਹਦਾ ਮਤਲਬ ਉਹਨਾਂ ਦੀ ਤਾਂ ਇਸ ਤਰ੍ਹਾਂ ਦੀ ਵਾਪਸੀ ਦਾ ਹੁਣ ਕੋਈ ਨੇੜੇ ਤੇੜੇ ਵੀ ਅਸਾਰ ਨਹੀਂ। ਲੈ ਦੇਖੇ ਦੋ ਜਥੇਦਾਰ ਜਿਨ੍ਹਾਂ ਦੇ ਹਵਾਲੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਅਜੇ ਬਾਬਾ ਟੇਕ ਸਿੰਘ ਧਨੌਲਾ ਨੇ ਸੇਵਾ ਸੰਭਾਲੀ ਨਹੀਂ, ਕੀ ਗਿਆਨੀ ਸੁਲਤਾਨ ਸਿੰਘ ਨੂੰ ਦਮਦਮਾ ਸਾਹਿਬ ਭੇਜਿਆ ਜਾ ਸਕਦਾ? ਦੂਸਰੇ ਪਾਸੇ ਕੀ ਗਿਆਨੀ ਰਘਵੀਰ ਸਿੰਘ ਨੂੰ ਵਾਪਸ ਲਿਆਂਦਾ ਜਾ ਸਕਦਾ? ਹੋ ਸਕਦਾ ਕਿ ਬਾਬਾ ਟੇਕ ਸਿੰਘ ਧਨੌਲਾ ਵੀ ਸੇਵਾ ਸੰਭਾਲ ਲੈਣ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਜੱਦਾ ਰਹਿਣ, ਕੱਲੇ ਗਿਆਨੀ ਰਘਵੀਰ ਸਿੰਘ ਨੂੰ ਵਾਪਸ ਲਿਆਂਦਾ ਜਾਵੇ। ਜੀ। ਸੋ ਇਸ ਫਾਰਮੂਲੇ ਤੇ ਵੀ ਗੱਲ ਹੋ ਰਹੀ ਹੈ ਕਿ ਧਾਮੀ ਸਾਹਿਬ ਇਹ ਵੀ ਦਿਖਾਉਣ ਕਿ ਲਓ ਜੀ 7 ਮੈਂਬਰੀ ਕਮੇਟੀ ਵੀ ਆਪਣਾ ਕੰਮ ਕਰਨ ਲੱਗ ਪਈ ਹੈ, ਅਸੀਂ ਜੀ ਇਹਨਾਂ ਨੂੰ ਜਿਹੜੀ ਅਕਾਲੀ ਦਲ ਨੇ ਭਰਤੀ ਕੀਤੀ ਆ ਉਹ ਵੀ ਸੌਂਪ ਦਿੰਨੇ ਆ, ਜਿਹੜੀ ਇਹਨਾਂ ਨੇ ਕੀਤੀ ਆ ਉਹ ਵੀ ਇਹ ਲਿਆਉਣ, ਰਲਾ ਕੇ ਇੱਕ ਵਿੱਚੋਂ ਨਵੀਂ ਟੀਮ ਨਿਕਲ ਆਊਗੀ ਜੀ, ਹੈ ਨਾ, ਤੇ ਉਧਰੋਂ ਜੀ ਜਥੇਦਾਰਾਂ ਦੇ ਵਿੱਚੋਂ ਅਸੀਂ ਇੱਕ ਜਥੇਦਾਰ ਸਾਹਿਬ ਵਾਪਸ ਲਿਆਉਂਦੇ ਆ। ਸੋ ਫਿਰ ਕੀ ਧਾਮੀ ਸਾਹਿਬ ਪ੍ਰਵਾਨ ਹੋ ਜਾਣਗੇ? ਸੋ ਇਸ ਲਈ ਇਹ ਹੁਣ ਦੇਖਣ ਵਾਲਾ ਹੋਏਗਾ ਕਿ ਜਥੇਦਾਰ ਵਾਪਸ ਆਉਂਦੇ ਨੇ, 7 ਮੈਂਬਰੀ ਕਮੇਟੀ ਵਾਪਸ ਆਉਂਦੀ ਹੈ, ਜਾਂ ਇਕੱਲੇ ਧਾਮੀ ਜੀ ਬਤੌਰ ਪ੍ਰਧਾਨ ਵਾਪਸ ਆਉਂਦੇ ਨੇ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਿੰਨਾ ਕੁ ਵਕਾਰ ਵਾਪਸ ਲੈ ਕੇ ਗਏ ਸੀ, ਉਸ ਵਕਾਰ ਨੂੰ ਬਚਾ ਕੇ ਰੱਖਣਾ ਹੁਣ ਧਾਮੀ ਸਾਹਿਬ ਦੇ ਲਈ ਵੱਡਾ ਸਵਾਲ ਹੋ ਗਿਆ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੇਜਰੀਵਾਲ ਦੀ। ਕੇਜਰੀਵਾਲ ਨੇ ਕਈ ਸਟੇਟਮੈਂਟਾਂ ਦਿੱਤੀਆਂ ਜਿਨ੍ਹਾਂ ਦੇ ਉੱਤੇ ਬੜੀ ਚਰਚਾ ਹੋਈ। ਜਦੋਂ ਇਹ ਦਿੱਲੀ ਦੇ ਵਿੱਚ ਸੀ, ਇਹ ਕਹਿੰਦੇ ਸੀ ਜੇ ਤੁਸੀਂ ਚਾਹੁੰਦੇ ਹੋ ਕਿ ਸੱਚ ਦੀ ਜਿੱਤ ਹੋਵੇ ਤਾਂ ਮੈਨੂੰ ਵੋਟਾਂ ਪਾਓ। ਦਿੱਲੀ ਵਾਲਿਆਂ ਨੇ ਨਹੀਂ ਪਾਈਆਂ। ਹੁਣ ਕਹਿੰਦੇ ਲੁਧਿਆਣੇ ਹੋਣੀ ਆ ਜ਼ਿਮਨੀ ਚੋਣ, ਤੇ ਆਪ ਉਮੀਦਵਾਰ ਨਾਲੋਂ ਤਾਂ ਜ਼ਿਆਦਾ ਕਾਲ ਕਿਸੇ ਨੂੰ ਨਹੀਂ ਹੁੰਦੀ ਚੋਣ ਜਿੱਤਣ ਦੀ। ਉਮੀਦਵਾਰ ਨੂੰ ਹੁੰਦਾ ਕਿ ਮੈਂ ਜਿੱਤਾਂ ਤੇ ਵਿਧਾਨ ਸਭਾ ਲੋਕ ਸਭਾ ਜਾਵਾਂ। ਆਪ ਉਮੀਦਵਾਰ ਨਾਲੋਂ ਵੀ ਵੱਧ ਕਾਲੇ ਨੇ ਕੇਜਰੀਵਾਲ ਲੁਧਿਆਣੇ ਦੀ ਚੋਣ ਜਿੱਤਣ ਵਾਸਤੇ। ਪ੍ਰਵੀਨ ਜੀ, ਤੁਹਾਨੂੰ ਯਾਦ ਹੋਣਾ ਜਦੋਂ ਪੰਜਾਬ 'ਚ ਜ਼ਿਮਨੀ ਚੋਣਾਂ ਸੀ ਤੇ ਪੰਜਾਬ ਦੇ ਕੁਝ MLA ਨੂੰ, ਜਿਨ੍ਹਾਂ 'ਚ ਮੰਤਰੀ ਵੀ ਸੀਗੇ, ਉਹਨਾਂ ਨੂੰ MP ਦੀਆਂ ਚੋਣਾਂ ਲੜਾਈਆਂ ਗਈਆਂ। ਹਾਂਜੀ ਬਿਲਕੁਲ। ਤੇ ਮੈਂ ਜਦ ਵੀ ਗੱਲ ਕਰ ਰਿਹਾ ਸੀ ਕਿ ਉਹ ਦਿਲੋਂ ਨਹੀਂ ਚੋਣ ਲੜਨਾ ਵੀ ਨਹੀਂ ਚਾਹੁੰਦੇ ਤੇ ਜਿੱਤਣਾ ਵੀ ਨਹੀਂ ਚਾਹੁੰਦੇ। ਉਹਨਾਂ 'ਚੋਂ ਮੀਤ ਹੇਅਰ ਹੀ ਜਿੱਤੇ। ਹਾਂਜੀ। ਉਹੀ ਹਾਲਤ ਸੰਜੀਵ ਅਰੋੜਾ ਦੀ ਹੈ। ਸੰਜੀਵ ਅਰੋੜਾ ਰਾਜ ਸਭਾ ਨਹੀਂ ਛੱਡਣਾ ਚਾਹੁੰਦੇ ਸੀ, ਪਰ ਉਹਨਾਂ ਨੂੰ ਮਤਲਬ ਭਾਰੀ ਜੇ ਮਨ ਨਾਲ ਚੋਣ ਲੜਨੀ ਪੈ ਰਹੀ ਹੈ। ਤੇ ਚਲੋ ਹੁਣ ਉਹ ਥੋੜੀ ਜਿਹੀ ਫੀਲਿੰਗ ਇਸ ਪੱਖੋਂ ਲੈ ਰਹੇ ਨੇ ਕਿ ਚਲੋ ਮੈਨੂੰ ਕੈਬਨਿਟ 'ਚ ਕੁਰਸੀ ਡਹਿ ਜੂਗੀ ਤੇ ਜ਼ਿਮਨੀ ਚੋਣ ਤਾਂ ਸਰਕਾਰ ਜਿੱਤੇ ਜਾਂਦੀ ਹੁੰਦੀ ਹੈ। ਔਰ ਕੇਜਰੀਵਾਲ ਹੋਰੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖੀ ਦੇ ਨਾਤੇ ਘੱਟ, ਪੰਜਾਬ ਦੇ ਮੁੱਖ ਮੰਤਰੀ ਦੇ ਨਾਤੇ ਵੱਧ ਵਿਚਰਦੇ ਨਜ਼ਰ ਆ ਰਹੇ ਨੇ। ਉਹ ਜਿਸ ਤਰ੍ਹਾਂ ਹੁਕਮ ਚਾੜਦੇ ਨੇ, ਮੈਂ ਪੁਲਿਸ ਨੂੰ ਕਹਿਤਾ
ਹੈ ਨਾ, ਬਲਡੋਜ਼ਰ ਹੁਣ ਐ ਚੱਲੂਗਾ, ਹੈ ਨਾ, ਅਜੇ ਟ੍ਰੇਲਰ ਦਿਖਾਇਆ, ਫਿਲਮ ਬਾਕੀ ਹੈ। ਭਾਈ ਤੁਸੀਂ 3 ਨਾਲ 13 ਤੁਹਾਡੇ ਕੋਲ ਕੋਈ ਸੰਵਿਧਾਨਕ ਅਹੁਦਾ ਨਹੀਂ, ਕੋਈ ਪੰਜਾਬ ਨੇ ਚੁਣਿਆ ਨਹੀਂ, ਤੁਸੀਂ ਕਿਸ ਤਰ੍ਹਾਂ ਦੇ ਆਰਡਰ ਦੇ ਰਹੇ ਹੋ, ਕੀ ਦਿਖਾਉਣਾ ਚਾਹੁੰਦੇ ਹੋ? ਹਾਂ, ਇੱਕ ਪਾਸੇ ਅਮਨ ਅਰੋੜਾ ਜਿਹਨੂੰ ਬਿਨਾਂ ਮੁੱਖ ਮੰਤਰੀ ਦੀ ਕੁਰਸੀ ਦਿੱਤੇ ਮੁੱਖ ਮੰਤਰੀ ਦੇ ਅਧਿਕਾਰ ਦਿੱਤੇ ਹੋਏ ਨੇ, ਇੱਕ ਪਾਸੇ ਸਪੀਕਰ ਸਾਹਿਬ ਜਿਹੜੇ ਕਹਿੰਦੇ ਕਿ ਸ਼ਾਇਦ ਮੇਰਾ ਵੀ ਨੰਬਰ ਹੈਗਾ ਮੁੱਖ ਮੰਤਰੀ ਦੇ ਦਾਅਵੇਦਾਰਾਂ ਚ ਜੀ। ਹਰਜੋਤ ਬੈਂਸ ਕਹਿੰਦੇ ਦਿੱਲੀ ਧਰਨਾ ਲਾ ਕੇ ਆਇਆ, ਰਿਪੋਰਟ ਕਾਰਡ ਚ ਮੈਂ ਵੀ ਦਰਜ ਹਾਂ। ਪਰ ਕੇਜਰੀਵਾਲ ਜੀ ਜਨਤਕ ਤੌਰ ਤੇ ਕਹਿ ਰਹੇ ਨੇ ਕਿ ਭਗਵੰਤ ਮਾਨ ਹੁਣ ਵੀ ਮੁੱਖ ਮੰਤਰੀ, ਇਸ ਕਾਰਜਕਾਲ ਚ ਵੀ ਪੂਰੇ ਮੁੱਖ ਮੰਤਰੀ, ਤੇ ਅਗਲੀ ਵਾਰ ਲਈ ਵੀ ਸਾਡੇ ਹੀ ਮੁੱਖ ਮੰਤਰੀ। ਕੀ ਇਹ ਬਿਆਨ ਸਿਰਫ ਲੁਧਿਆਣਾ ਦੀ ਚੋਣ ਤੱਕ ਆ ਜੀ? ਉਸ ਤੋਂ ਬਾਅਦ ਫਿਰ ਸਾਰਾ ਕੁਝ ਬਦਲੂਗਾ। ਲੁਧਿਆਣਾ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਦੀ ਕੈਬਨਿਟ ਚ ਫੇਰ ਬਦਲ ਤੈਅ ਹੈ। ਠੀਕ ਹੈ, ਹੁਣ ਉਹ ਦੇਖਣਾ ਕਿ ਉਹ ਫੇਰ ਬਦਲ ਮੰਤਰੀਆਂ ਤੱਕ ਹੀ ਰੁਕਦਾ ਜਾਂ ਮੁੱਖ ਮੰਤਰੀ ਤੱਕ ਵੀ ਜਾਂਦਾ। ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਕਿਸੇ ਸਮੇਂ ਪੂਰੀ ਤਰ੍ਹਾਂ ਮਨ ਬਣਾ ਲਿਆ ਸੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਇਸ ਲੀਡਰਸ਼ਿਪ ਨੇ ਕਿ ਮੁੱਖ ਮੰਤਰੀ ਬਦਲ ਦੇਣੀ, ਪਰ ਜਦੋਂ ਮੁੱਖ ਮੰਤਰੀ ਉਹਨਾਂ ਅਨੁਸਾਰ ਪੂਰੀ ਤਰ੍ਹਾਂ ਚੱਲੇ ਰਹੇ ਨੇ, ਫਿਰ ਬਦਲਣ ਕੀ ਕਰਨਾ, ਕੀ ਲੋੜ ਹੈ? ਬਿਲਕੁਲ, ਜੋ ਕੰਮ ਕਰਾਉਣਾ ਸੀ ਉਹ ਕੰਮ ਜਦੋਂ ਹੋਣ ਲੱਗ ਪਿਆ ਅਗਲਿਆਂ ਦਾ, ਫਿਰ ਉਹਨੂੰ ਬਦਲਣ ਦੀ ਕੀ ਲੋੜ ਹੈ? ਪਰ ਤਾਂ ਵੀ ਇਹ ਅੰਦਾਜ਼ੇ ਲਾਏ ਜਾ ਰਹੇ ਨੇ ਕਿ 2027 ਦੀਆਂ ਗੋਟੀਆਂ ਦੇ ਹਿਸਾਬ ਨਾਲ ਕੁਝ ਵੀ ਸੰਭਵ ਹੈ। ਕਈਆਂ ਦੀਆਂ ਕੁਰਸੀਆਂ ਹਿੱਲਣਗੀਆਂ ਲੁਧਿਆਣਾ ਚੋਣਾਂ ਤੋਂ ਬਾਅਦ। ਹੁਣ ਉਹ ਕਿਵੇਂ ਹਿਲਦੀਆਂ ਨੇ ਕੀ ਨਹੀਂ, ਕਿਉਂਕਿ ਲੁਧਿਆਣਾ ਚੋਣਾਂ ਤੱਕ ਕੇਜਰੀਵਾਲ ਕੋਈ ਨਵਾਂ ਕਲੇਸ਼ ਖੜਾ ਨਹੀਂ ਕਰਨਾ ਚਾਹੁੰਦੇ, ਇਸ ਲਈ ਉਹ ਭਗਵੰਤ ਮਾਨ ਨੂੰ ਜੱਫੀਆਂ ਵੀ ਪਾਉਂਦੇ ਨੇ, ਇਸ ਲਈ ਉਹਨੂੰ ਗੁਲਦਸਤਾ ਵੀ ਦਿੰਦੇ ਨੇ, ਉਹਦੀਆਂ ਅੱਖਾਂ ਦਾ ਹਾਲ ਵੀ ਪੁੱਛਦੇ ਨੇ, ਕਦੇ ਇੱਕ MLA ਦੇ ਘਰੇ ਅੰਮ੍ਰਿਤਸਰ, ਕਦੇ ਨਿੱਜਰ ਹੋਰਾਂ ਦੇ ਘਰੇ ਰੋਟੀ ਤੇ, ਸੋ ਸਾਰਾ ਕੁਝ ਇਕੱਠਾ। ਉਹ ਤੋਂ ਬਾਅਦ 2 ਦਿਨਾਂ ਦੇ ਲੁਧਿਆਣਾ ਇਕੱਠੇ। ਪਰ ਮੁੱਖ ਮੰਤਰੀ ਭਗਵੰਤ ਮਾਨ ਹੋਣ ਦੇ ਨਾਤੇ, ਅਮਨ ਅਰੋੜਾ ਦੇ ਪਾਰਟੀ ਦੇ ਸੂਬੇ ਦੇ ਪ੍ਰਧਾਨ ਹੋਣ ਨਾਤੇ, ਸੰਜੀਵ ਅਰੋੜਾ ਦੇ ਉਮੀਦਵਾਰ ਹੋਣ ਦੇ ਨਾਤੇ, ਇਹਨਾਂ ਤਿੰਨਾਂ ਨੂੰ ਵੀ ਜੇ ਮੈਂ ਪਰੇ ਛੱਡ ਦੇਵਾਂ, ਇਹਨਾਂ ਤਿੰਨਾਂ ਨਾਲੋਂ ਵੀ ਵੱਧ ਕਾਲੇ ਨੇ ਕੇਜਰੀਵਾਲ ਲੁਧਿਆਣਾ ਜਿੱਤਣ ਵਾਸਤੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸੰਜੀਵ ਅਰੋੜਾ ਜਿੱਤੇ ਤੇ ਉਹ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਜੇ ਪੌੜੀਆਂ ਚੜੂਗਾ ਤਾਂ ਉਹ ਪੌੜੀਆਂ ਚੜ੍ਹਨ ਦੇ ਲਈ ਉਹਨੂੰ ਰਾਜ ਸਭਾ ਦੀਆਂ ਪੌੜੀਆਂ ਉਤਰਨੀਆਂ ਪੈਣਗੀਆਂ, ਤੇ ਉਹ ਉਤਰੂਗਾ ਤੇ ਮੈਂ ਪੌੜੀਆਂ ਚੜ੍ਹ ਜਾਊਂਗਾ। ਸੋ ਇਹ ਕਾਹਾ ਆਪਣੇ ਆਪ ਨੂੰ ਮੁੜ ਕੇ ਕਿਸੇ ਰੁਤਬੇ ਤੇ ਲਿਜਾਣ ਲਈ, ਅਹੁਦੇ ਤੇ ਲਿਜਾਣ ਲਈ ਆ। ਵੈਸੇ ਸਾਰਾ ਕੁਝ ਤਾਂ ਹੁਣ ਵੀ ਉਹੀ ਕੁਝ ਮਿਲਿਆ ਹੋਇਆ, ਸੋ ਬਸ ਫਿਰ ਵੀ ਜਿਹੜਾ ਮੂਹਰੇ ਰਹਿਣ ਦੀ ਆਦਤ ਹੈ ਉਹਦੇ ਵਿੱਚੋਂ ਪ੍ਰਕਿਰਿਆ। ਸੋ ਇਸ ਲਈ ਰਾਜ ਸਭਾ ਚ ਛੇਤੀ ਤੋਂ ਛੇਤੀ ਜਾਣ ਦੇ ਲਈ ਕੇਜਰੀਵਾਲ ਸੰਜੀਵ ਅਰੋੜਾ ਨਾਲੋਂ ਵੀ ਲੁਧਿਆਣਾ ਚੋਣ ਜਿੱਤਣ ਲਈ ਖੜੇ। ਸਾਰਾ ਕੁਝ ਮਿਲਿਆ ਹੋਇਆ, ਇਹਦੇ ਚ ਕੋਈ ਦੋ ਰਾਏ ਨਹੀਂ। ਗੱਡੀਆਂ, ਪਾਇਲਟ ਵੀ ਮੂਹਰੇ ਚੱਲਦੀ ਹੈ, ਮੰਤਰੀ ਜਿਵੇਂ ਮੁੱਖ ਮੰਤਰੀ ਦੇ ਮੂਹਰੇ ਝੁਕਦੇ ਨੇ ਉਵੇਂ ਝੁਕਦੇ, ਅਮਲਾ ਫਲ ਹੈ, ਅਫਸਰਸ਼ਾਹੀ ਹੈ, ਸਾਰਾ ਕੁਛ ਹੈ। ਪਰ ਦਿੱਲੀ ਚ ਰਿਹਾਇਸ਼ ਨਹੀਂ ਹੈ, ਉਹ ਟਿਕਣ ਨਹੀਂ ਦਿੰਦੀ। ਜਿਹਨੇ ਦਿੱਲੀ ਦੀ ਸਰਕਾਰੀ ਰਿਹਾਇਸ਼ ਮਾਣ ਲਈ ਨਾ ਸ਼ਰਮਾ ਜੀ, ਉਹ ਟਿਕਣ ਨਹੀਂ ਦਿੰਦੀ। ਇਸ ਕਰਕੇ ਮਤਲਬ ਇੱਕ ਐਡ ਜੀ ਵੀ ਆਉਂਦੀ ਹੁੰਦੀ ਸੀ ਨਾ, ਸਮਥਿੰਗ ਇਜ਼ ਮਿਸਿੰਗ, ਉਹਦੇ ਚ ਦਿੱਤਾ ਹੋਇਆ ਸੀ ਵੀ ਹੈ ਤਾਂ ਸਾਰਾ ਕੁਛ ਪਰ ਕੁਛ ਨਾ ਕੁਛ ਮਿਸਿੰਗ ਹੈ। ਉਹ ਜਿਹੜਾ ਕੱਢਿਆ ਸਮਾਨ ਸੋਫੇ ਸੂਫੇ ਚਕਾਏ ਆ ਨਾ, ਉਹ ਟਿਕਣ ਨਹੀਂ ਦਿੰਦੇ। ਹੁਣ ਜਦੋਂ ਬੰਦਾ ਕਿਤੇ ਦਾ ਬੈਠਾ ਕਿਸੇ ਦੇ ਖੈਰ ਖਵਾਹ ਬਣ ਕੇ ਕਿ ਭਾਈ ਮੈਨੂੰ ਦੇ ਆਸਰਾ, ਕਿਤੇ ਹੁਣ ਬੰਦਾ ਆਪਦੀ ਫੀਲ ਲੈ ਕੇ ਬਹਿੰਦਾ ਕਿ ਮੈਂ MP ਹਾਂ ਤੇ ਮੇਰੀ ਰਿਹਾਇਸ਼ ਹੈ, ਉਹ ਜਿਹੜੀ ਰਿਹਾਇਸ਼ ਹੈ ਨਾ ਦਿੱਲੀ ਵਾਲੀ, ਉਹ ਟਿਕਣ ਨਹੀਂ ਦਿੰਦੀ। ਇਸ ਕਰਕੇ ਸ਼ਾਇਦ ਕਾਲ ਵਾਕਈ ਤੁਹਾਡੀ ਕਹਿਣ ਵਾਲੀ ਗੱਲ ਆ ਵੀ ਜ਼ਿਆਦੇ ਆ, ਉਮੀਦਵਾਰ ਨਾਲੋਂ ਵੀ ਜ਼ਿਆਦੇ ਆ। ਅਗਲੀ ਗੱਲ ਕਰੀਏ ਕੇਜਰੀਵਾਲ ਸਾਹਿਬ ਦੀ ਸਰਕਾਰ ਦੀ, ਪੰਜਾਬ ਸਰਕਾਰ ਦੀ। ਬਜਟ ਪੇਸ਼ ਹੁੰਦਾ, ਸਰਕਾਰ ਨੂੰ ਪੂਰਾ ਡਰ ਹੁੰਦਾ ਵਿਰੋਧੀ ਧਿਰ ਦਾ, ਲੋਕਾਂ ਦੇ ਰਿਐਕਸ਼ਨ ਦਾ, ਮੀਡੀਆ ਦਾ, ਕਿ ਬਈ ਸਾਡੀ ਘੇਰਾਬੰਦੀ ਹੋਊਗੀ ਸਰਕਾਰ, ਇਸ ਕਰਕੇ ਪੁਚਕਾਰ ਕੇ ਜਾਂਦੀ ਹੈ ਕਈ ਧਿਰਾਂ ਨੂੰ। ਪਰ ਇੱਕ ਹੋਰ ਵੱਡਾ ਡਰ ਸਰਕਾਰ ਦੇ ਸਾਹਮਣੇ ਖੜਾ, ਉਹ ਹੈ ਕਿਸਾਨ ਧਿਰਾਂ ਦਾ ਆਮੋ ਸਾਹਮਣਾ ਕਰਨਾ। ਕਹਿੰਦੇ ਜਿਸ ਦਿਨ ਬਜਟ ਪੇਸ਼ ਹੋਣਾ ਉਸ ਦਿਨ SKM ਨੇ ਪੰਜਾਬ ਦੀ ਵਿਧਾਨ ਸਭਾ ਘੇਰਨੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਵੈਸੇ ਤਾਂ ਅੱਜ 19 ਮਾਰਚ ਹੈ, ਸਾਡੇ ਇੱਥੇ 19 ਮਾਰਚ ਦੀ ਸਵੇਰ ਚੜ੍ਹ ਗਈ ਹੈ। ਅੱਜ ਕੇਂਦਰ ਨਾਲ SKM ਜਿਹੜੀ ਗੈਰ ਰਾਜਨੀਤਿਕ ਆਪਣੇ ਮੈਨੂੰ ਕਹਿੰਦੀ ਹੈ, ਖਨੌਰੀ ਤੇ ਸ਼ੰਭੂ ਵਾਲੇ, ਉਹਨਾਂ ਦੀ ਅੱਜ ਬੈਠਕ ਹੈ। ਪਹਿਲੀ ਬੈਠਕ ਹੈ ਲਗਭਗ ਜਿਹੜੀ ਦਿਨ ਚ ਹੋਣੀ ਹੈ, 11 ਵਜੇ ਸ਼ੁਰੂ ਹੋਣੀ ਹੈ, ਨਹੀਂ ਤਾਂ ਸ਼ਾਮ ਨੂੰ 4 ਵਜੇ ਤੋਂ ਬਾਅਦ ਹੀ ਹੁੰਦੀ ਸੀ। ਸੋ ਉੱਥੋਂ ਉਮੀਦ ਤਾਂ ਕੋਈ ਨਹੀਂ ਹੈ, ਪਰ ਫਿਰ ਵੀ ਸਰਕਾਰ ਨਾਲ ਬੈਠਕ ਹੈ, ਚਲੋ ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਤਾਂ ਉਹਦੇ ਪਰ ਨਜ਼ਰ ਹੈ। ਦੂਸਰੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਬਿਲਕੁਲ ਜੀ, ਵਿਰੋਧੀ ਧਿਰ ਹੈ ਕਿੱਥੇ? ਹਾਂ, ਹੋ ਸਕਦਾ ਇਸ ਵਾਰ ਵਿਰੋਧੀ ਧਿਰ ਕਿਸੇ ਰੂਪ ਰੰਗ ਚ ਨਜ਼ਰ ਆ ਜਾਵੇ। ਪਹਿਲਾਂ ਵੀ ਇਹੀ ਆਮ ਆਦਮੀ ਪਾਰਟੀ ਵਾਂਗ, ਜਿਵੇਂ ਕੇਜਰੀਵਾਲ ਦਿੱਲੀ ਸੱਦਦੇ ਸੀ, ਉਹ ਲਗਾਤਾਰ ਹੁਣ ਭੁਪੇਸ਼ ਬਘੇਲ ਦਿੱਲੀ ਉਹ ਸੱਦ ਰਹੇ ਨੇ। ਪਹਿਲਾਂ ਵੀ ਸਾਰੇ ਕਾਂਗਰਸੀ ਦਿੱਲੀ ਇਕੱਠੇ ਹੋਏ ਸੀ। ਕੱਲ ਵੀ ਆਮ ਆਦਮੀ ਪਾਰਟੀ ਦੇ ਫਾਰਮੂਲੇ ਅਨੁਸਾਰ ਬਘੇਲ ਹੋਰਾਂ ਨੇ ਕਾਂਗਰਸ ਦੇ MLA ਨੂੰ ਦਿੱਲੀ ਸੱਦਿਆ ਸੀ, ਜਿਨ੍ਹਾਂ ਚ ਖਾਸ ਕਰਕੇ ਪ੍ਰਧਾਨ ਵੀ ਸੀਗਾ ਤੇ ਵਿਰੋਧੀ ਧਿਰ ਦਾ ਲੀਡਰ ਵੀ ਸੀਗਾ, ਤੇ ਉਹ ਤੋਂ ਬਿਨਾਂ ਸਾਰੇ MLA ਲਗਭਗ ਕਾਂਗਰਸ ਦੇ ਜਿੰਨੇ ਕੁ ਵੀ ਜਿੱਤੇ ਨੇ ਉਹ ਦਿੱਲੀ ਸੀਗੇ। ਸੋ ਉਹਨਾਂ ਨੂੰ ਮੈਨੂੰ ਲੱਗਦਾ ਕਿ ਬਜਟ ਸੈਸ਼ਨ ਦੇ ਲਈ ਕੁਝ ਤਿਆਰ ਕੀਤਾ, ਪਰ ਫਿਰ ਵੀ
ਪੰਜਾਬ 'ਚ ਜੇਕਰ ਕੋਈ ਵਿਰੋਧੀ ਧਿਰ ਦਾ ਰੋਲ ਨਿਭਾਉਂਦੀ ਨਜ਼ਰ ਆਉਂਦੀ ਹੈ ਤਾਂ ਜਥੇਬੰਦੀਆਂ ਹੀ ਨਜ਼ਰ ਆਉਂਦੀਆਂ। ਬੇਸ਼ੱਕ ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਫਿਕਰ ਰਹਿੰਦਾ ਕਿ ਇੱਕ ਧਿਰ ਸਾਲ ਤੋਂ ਬੈਠੀ ਆ ਭਾਈ ਸ਼ੰਭੂ ਖਨੌਰੀ, ਹੈ ਨਾ, ਉੱਥੇ ਘੱਟ ਹੈ ਜਾਂ ਵੱਧ ਹੈ, ਲੋਕ ਵੱਧ ਨੇ ਜਾਂ ਘੱਟ ਨੇ, ਇਹ ਵੱਖਰਾ ਸਵਾਲ ਹੈ, ਪਰ ਚਰਚਾ ਜੀ 'ਚ ਹੈਗੇ ਨੇ। ਤੇ ਅਸੀਂ ਮੋਗੇ ਐਡੀ ਵੱਡੀ ਰੈਲੀ ਵੀ ਕਰ ਲਈ, ਅਸੀਂ ਇੱਕ ਦੋ ਪ੍ਰੋਗਰਾਮ ਵੀ ਦੇ ਲਏ, ਸਾਡੀ ਉਨੀ ਚਰਚਾ ਨਹੀਂ ਅਜੇ। ਸੋ ਇਸ ਲਈ ਕਈ ਵਾਰੀ ਚਰਚਾ ਵੀ ਜਥੇਬੰਦੀਆਂ ਨੂੰ ਸੜਕਾਂ ਤੇ ਲਿਆਉਂਦੀ ਆ, ਪਰ ਫਿਰ ਵੀ ਉਹ ਕਿਸਾਨੀ ਮਸਲਿਆਂ ਦੇ ਨਾਲ ਪੰਜਾਬ ਦੇ ਕਿੰਨੇ ਮੁੱਦਿਆਂ ਤੇ ਉਂਗਲ ਧਰਦੇ ਨੇ। ਸੋ ਦੇਖਣ ਨੂੰ ਇਹ ਲੱਗਦਾ ਕਿ ਕੋਈ ਧਿਰ ਜੇ ਸਰਕਾਰ ਨੂੰ ਬਾਤ ਪਾਉਂਦੀ ਆ, ਸਵਾਲ ਕਰਦੀ ਆ, ਖੜਦੀ ਆ, ਅੜਦੀ ਆ, ਲੜਦੀ ਆ, ਤਾਂ ਉਹ ਜਥੇਬੰਦੀਆਂ ਹੀ। ਹੁਣ ਉਹ SKM ਨੇ 15 ਤਰੀਕ ਨੂੰ ਪਹਿਲਾਂ ਚੰਡੀਗੜ੍ਹ ਇਕੱਠ ਰੱਖਿਆ ਸੀਗਾ, ਫਿਰ ਉਹ ਮੀਟਿੰਗ ਇਹਨਾਂ ਦੀ 16 ਨੂੰ ਚਲੀ ਗਈ, ਫਿਰ 16 ਨੂੰ ਕਿਸਾਨ ਭਵਨ ਹੋਈ। ਉਸ ਦਿਨ ਇਹਨਾਂ ਨੇ ਕਾਲ ਕੀਤੀ ਹੋਈ ਸੀ ਕਿ ਮੁੱਖ ਮੰਤਰੀ ਸਾਹਿਬ ਆ ਜਾਓ, ਵਿਚਾਰ ਲਈਏ ਕਿੰਨੇ ਪੰਜਾਬ ਦੇ ਮਸਲੇ ਨੇ ਕਿਸਾਨੀ ਦੇ, ਕਿੰਨੇ ਕੇਂਦਰ ਦੇ ਮਸਲੇ ਨੇ। ਤੇ ਆਪਾਂ ਗੱਲ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਨਹੀਂ ਆਉਣਗੇ। ਇਹਨਾਂ ਨੇ ਉਹ ਕੁਰਸੀ ਲਾਈ, ਉਹ ਕੁਰਸੀ ਦੇ ਉੱਤੇ ਸਟੀਕਰ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ, ਗੱਦੇ ਵਾਲੀ ਕੁਰਸੀ ਰੱਖੀ, ਆਲੇ ਦੁਆਲੇ 2 ਲੱਕੜ ਵਾਲੀਆਂ ਹੋਰ ਕੁਰਸੀਆਂ ਰੱਖੀਆਂ ਕਿ ਇੱਕ ਖੇਤੀਬਾੜੀ ਮੰਤਰੀ ਦੀ, ਇੱਕ ਵਿੱਤ ਮੰਤਰੀ ਦੀ, ਕਿ ਆ ਜਾਓ ਭਾਈ ਮੀਟਿੰਗ ਕਰੀਏ। ਉਹ ਨਹੀਂ ਆਏ। 3 ਵਜੇ ਤੱਕ ਇਹਨਾਂ ਨੇ ਡਿੱਕਿਆ। ਉਹ ਤੋਂ ਬਾਅਦ ਆਪਣਾ 2 ਪ੍ਰਸ਼ਾਦੇ ਗੋਭੀ ਉੱਪਰ ਰੱਖ ਕੇ, ਇਹਨਾਂ ਗਾਜਰਾਂ ਦੀ ਵਾਲੀ ਸਬਜ਼ੀ ਉੱਪਰ ਰੱਖ ਕੇ ਖਾ ਕੇ ਉਹ ਤੋਂ ਬਾਅਦ ਮੀਟਿੰਗ ਤੇ ਬੈਠ ਗਏ ਕਿਸਾਨ। ਤੇ ਮੀਟਿੰਗ 'ਚ ਉਹਨਾਂ ਨੇ ਫੈਸਲਾ ਲੈ ਲਿਆ ਕਿ ਜੀ 4 ਮਈ ਨੂੰ ਅਸੀਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਇੱਕ ਵੱਡਾ ਸੈਮੀਨਾਰ ਕਰਾਂਗੇ ਕਿਸਾਨੀ ਮਸਲਿਆਂ ਤੇ। ਠੀਕ ਹੈ। ਤੇ ਮਈ ਮਹੀਨੇ 'ਚ ਪੰਜਾਬ ਦੇ ਅੰਦਰ 3 ਮਹਾ ਪੰਚਾਇਤਾਂ ਕਰਾਂਗੇ। ਠੀਕ ਹੈ। ਜਿਨ੍ਹਾਂ ਦੇ ਵਿੱਚ ਬਰਨਾਲਾ, ਅੰਮ੍ਰਿਤਸਰ, ਜਲੰਧਰ। ਇਹ ਸਾਰਾ ਆਉਣ ਵਾਲਾ ਪ੍ਰੋਗਰਾਮ ਹੈ। ਪਰ ਜਿਹੜਾ ਪ੍ਰੋਗਰਾਮ ਤਾਜ਼ਾ ਸਰਕਾਰ ਮੂਹਰੇ ਚੁਣੌਤੀ ਬਣ ਕੇ ਖੜਾ ਹੈ ਉਹ ਹੈ 26 ਮਾਰਚ। ਠੀਕ ਹੈ ਜੀ। 26 ਮਾਰਚ ਨੂੰ ਪੰਜਾਬ ਸਰਕਾਰ ਨੇ ਇਸ ਬਜਟ ਸੈਸ਼ਨ ਦੇ ਦੌਰਾਨ ਪੰਜਾਬ ਦਾ ਬਜਟ ਪੇਸ਼ ਕਰਨਾ ਹੈ, ਅਗਲੇ ਵਰ੍ਹੇ ਵਾਲਾ। ਸੋ ਉਸ ਬਜਟ ਵਾਲੇ ਦਿਨ ਕਹਿੰਦੇ ਜੀ, ਇਹ ਕਹਿੰਦੇ ਕਿ ਅਸੀਂ ਵਿਧਾਨ ਸਭਾ ਕੰਨੀ ਮਾਰਚ ਕਰਾਂਗੇ। 34 ਸੈਕਟਰ ਦੇ ਗਰਾਊਂਡ 'ਚ SKM ਸਾਰੀ ਇਕੱਠੀ ਹੋਊਗੀ। ਉੱਥੋਂ ਫਿਰ ਪੈਦਲ ਮਾਰਚ ਕਰਦੇ ਹੋਏ ਮਟਕਾ ਚੌਂਕ ਤੇ ਹੁੰਦੇ ਹੋਏ ਪੰਜਾਬ ਵਿਧਾਨ ਸਭਾ ਕੰਨੀ ਜਾਵਾਂਗੇ। ਹੁਣ ਪਹਿਲਾਂ ਤਾਂ 34 ਸੈਕਟਰ ਆਪ ਆਉਣਾ ਕਿ ਨਹੀਂ ਆ ਪਾਉਣਾ, ਜਿਹੋ ਜਿਹਾ ਢੰਗ ਤਰੀਕਾ 5 ਤਰੀਕ ਨੂੰ ਇਹਨਾਂ ਦੇ ਚੰਡੀਗੜ੍ਹ 'ਚ ਆ ਕੇ ਧਰਨਾ ਲਾਉਣ ਵਾਲੇ ਹਵਾਲਾ ਕੀਤਾ ਗਿਆ ਸੀ ਕਿ ਉਵੇਂ ਹੀ 4 ਤਰੀਕ ਨੂੰ ਜਿਵੇਂ ਚੱਕ ਲਏ ਸੀ ਉਵੇਂ ਚੱਕਣਗੇ। ਵੈਸੇ ਕਿਸਾਨਾਂ ਨੇ ਜਦੋਂ ਦੁਬਾਰਾ MLA ਦੇ ਘਰੇ ਬੈਠਣ ਦਾ ਕੀਤਾ ਸੀ ਤਦ ਛੇੜਖਾਨੀ ਨਹੀਂ ਹੋਈ। ਹੁਣ ਦੇਖਣ ਵਾਲੀ ਗੱਲ ਹੈ ਕਿ ਕੀ 25 ਦੀ ਰਾਤ ਨੂੰ ਕੁਝ ਹੁੰਦਾ ਜਾਂ 26 ਨੂੰ ਇਹ ਟੱਕਰਦੇ ਨੇ। ਸੋ 26 ਤਰੀਕ ਨੂੰ SKM ਨੇ ਐਲਾਨ ਕਰ ਦਿੱਤਾ ਕਿ ਅਸੀਂ ਪੰਜਾਬ ਵਿਧਾਨ ਸਭਾ ਕੰਨੀ ਮਾਰਚ ਕਰਾਂਗੇ, ਕਿਉਂਕਿ ਬਜਟ 'ਚ ਸਾਨੂੰ ਪਤਾ ਹੈ ਕਿ ਪੰਜਾਬ ਦੇ ਪੱਖ 'ਚ ਕੁਝ। ਜੀ ਬਿਲਕੁਲ। ਨਾਲੇ ਜਿਹੜੀ ਕੁਰਸੀ ਖਾਲੀ ਕਰਨ ਵਾਲੀ ਤੁਸੀਂ ਗੱਲ ਕਰ ਰਹੇ ਸੀ ਨਾ ਸ਼ਰਮਾ ਜੀ, ਉਹਦੀ ਸ਼ੁਰੂਆਤ ਸਾਡੇ ਮੁੱਖ ਮੰਤਰੀ ਸਾਹਿਬ ਨੇ ਖੁਦ ਕੀਤੀ ਹੈ। ਲੁਧਿਆਣੇ ਦੇ ਵਿੱਚ ਉਹ ਬਹਿਸ ਤੁਹਾਨੂੰ ਯਾਦ ਹੋਣਾ, ਜਿਹਦੇ ਵਿੱਚ 1 ਨਵੰਬਰ ਬਿਲਕੁਲ। ਸੋ ਉਹ ਸਿਆਣੇ ਕਹਿੰਦੇ ਵੀ ਜਦੋਂ ਤੁਸੀਂ ਇੱਕ ਉਂਗਲ ਕਿਸੇ ਵੱਲ ਕਰਦੇ ਨਾ ਤੇ 4 ਤੁਹਾਡੇ ਵੱਲ ਵੀ ਹੁੰਦੀਆਂ। ਇਹ ਜਦੋਂ ਹੁਣ ਪਤਾ ਨਹੀਂ ਕਿੰਨੀਆਂ ਕਿ ਧਿਰਾਂ ਨੇ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਖਾਲੀ ਛੱਡਣੀ ਹੈ ਤੇ ਕਿਸੇ ਦਿਨ ਜਨਤਾ ਨੇ ਵੀ ਫੈਸਲਾ ਕਰ ਦੇਣਾ ਕਿ ਬਈ ਇਸ ਕੁਰਸੀ ਦੇ ਉੱਤੇ ਹੁਣ ਮੁੱਖ ਮੰਤਰੀ ਸਾਹਿਬ ਬੈਠਣਗੇ, ਭਗਵੰਤ ਮਾਨ ਸਾਹਿਬ ਬੈਠਣਗੇ ਜਾਂ ਮੁੱਖ ਮੰਤਰੀ ਕੋਈ ਹੋਰ ਹੋਊਗਾ। ਸੋ ਇਹ ਜਿਹੜੀ ਕੁਰਸੀ ਵਾਲੀ ਟੀਚਰ ਆ ਨਾ, ਇਹ ਕਈ ਵਾਰੀ ਮਹਿੰਗੀ ਬਹੁਤ ਪੈ ਜਾਂਦੀ ਹੈ। ਬਲਕਿ ਹੁਣ ਤਾਂ ਇਹ ਵੀ ਆਪਾਂ ਨੂੰ ਪਤਾ ਹੈ ਸ਼ਰਮਾ ਜੀ ਕਿ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿ ਜਿਹੜੀ 2022 'ਚ ਸਰਕਾਰ ਬਣੀ ਹੈ, ਕਿਸਾਨੀ ਕੁਛ ਧਿਰਾਂ ਦਾ ਬਹੁਤ ਖੁੱਲਾ ਤੇ ਬਹੁਤ ਵੱਡਾ ਸਮਰਥਨ ਸੀ। ਤੇ ਹੁਣ ਜਦੋਂ ਉਹਨਾਂ ਇਲਾਕਿਆਂ 'ਚ ਮਹਾ ਪੰਚਾਇਤਾਂ ਹੋਣਗੀਆਂ ਤੇ ਤੁਸੀਂ ਕਿਵੇਂ ਜਾਓਗੇ ਉਹਨਾਂ ਪਿੰਡਾਂ ਦੇ ਵਿੱਚ? ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।